ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰਖਨਹਾਰ ਦਇਆਲਾ ਨਾਨਕ ਘਰ ਕੇ ਗੁਲੇ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ। ਹੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੁ ਸੁਣੈ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਦੇਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਰਾਗ ਕਲਿਆਣ ਮਹੱਲਾ ਚੌਥਾ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ
ਨਾ ਪਾਇਆ। ਹਮ ਬਾਰਿਕ ਪ੍ਰਤਪਾਲੇ ਤੁਮਰੇ, ਤੂੰ ਬੜ ਪੁਰਖ ਪਿਤਾ ਮੇਰਾ ਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰਣਾ ਨਿਧਾਨ। ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਗੁਰੂ ਕੀ ਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਬੈਠ ਕੇ, ਜਿੱਥੇ ਹਰ ਰੋਜ਼ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਸਰਵਣ ਕਰਦੇ ਹਾਂ, ਉਸ ਦੇ ਨਾਲ ਨਾਲ ਪਿਛਲੇ ਕੁਝ ਦਿਨਾਂ ਤੋਂ ਜੋ ਸ਼ਹੀਦੀ ਸਾਕੇ ਨੂੰ ਸਮਰਪਿਤ ਲੜੀਵਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੀ ਕਥਾ ਆਰੰਭ ਕੀਤੀ ਸੀ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਵੇਂ ਸ੍ਰੀ ਅਨੰਦਪੁਰ ਸਾਹਿਬ ਤੋਂ ਆਨੰਦਗੜ੍ਹ ਸਾਹਿਬ ਦਾ ਕਿਲ੍ਹਾ ਤਿਆਗ ਕਰਕੇ ਪਰਿਵਾਰ ਦਾ ਵਿਛੋੜਾ ਹੋਣਾ, ਚਮਕੌਰ ਦੀ ਗੜ੍ਹੀ ਵਿੱਚ ਵੱਡੇ ਸਾਹਿਬਜ਼ਾਦਿਆਂ ਜੀ ਦੀ ਸ਼ਹਾਦਤ, ਸਿੰਘਾਂ ਨੇ ਸ਼ਹੀਦ ਹੋਣਾ, ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਗੜ੍ਹੀ ਨੂੰ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕਰਕੇ ਛੱਡ ਕੇ ਭਾਈ ਦਇਆ ਸਿੰਘ ਜੀ, ਪਿਆਰੇ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ, ਤਿੰਨਾਂ ਸਿੰਘਾਂ ਨੂੰ ਨਾਲ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਚਮਕੌਰ ਦੀ ਗੜ੍ਹੀ ਚੋਂ ਬਾਹਰ ਆਉਣਾ, ਔਰ ਭਾਈ ਪੰਜਾਬੇ ਤੇ ਭਾਈ ਗੁਲਾਬੇ ਜੋ ਮਸੰਦ ਸਨ, ਹਜ਼ੂਰ ਨੇ ਉਹਨਾਂ ਦੇ ਬਾਗ ਵਿੱਚ ਡੇਰਾ ਕੀਤਾ। ਫਿਰ ਹਜ਼ੂਰ ਦੇ ਚਰਨਾਂ ਵਿੱਚ ਆ ਕੇ ਉਹਨਾਂ ਨੇ ਬੇਨਤੀ ਕੀਤੀ, ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਨਾਲ ਸਾਡੇ ਗ੍ਰਹਿ ਵਿੱਚ ਚਲੋ। ਗਰੀਬ ਨਵਾਜ ਹਜ਼ੂਰ ਨੇ ਇਹ ਵਚਨ ਵੀ ਕੀਤਾ ਸੀ ਕਿ ਭਾਈ ਗੁਲਾਬਿਆ, ਹਕੂਮਤ ਸਾਡੇ ਪਿੱਛੇ ਲੱਗੀ ਹੋਈ ਹੈ, ਫੌਜਾਂ ਦੇ ਦਸਤੇ ਛੱਪ ਕਰਦੇ ਹੋਏ ਸਾਨੂੰ ਲੱਭਦੇ ਫਿਰਦੇ ਨੇ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਫਿਰ ਜਿੱਦ ਕਰਕੇ ਬੇਨਤੀ ਕੀਤੀ, ਨਹੀਂ ਮਹਾਰਾਜ ਆਪ ਜੀ ਨੂੰ ਇੱਥੇ ਨਹੀਂ ਰਹਿਣ ਦੇਣਾ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਘਰ ਦੇ ਵਿੱਚ ਸਾਡੇ ਨਾਲ ਚੱਲੋ। ਹਜ਼ੂਰ ਨੇ ਬੇਨਤੀ ਪ੍ਰਵਾਨ ਕੀਤੀ, ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਦਾ ਸਿਦਕ ਪਰਖਣ ਦੇ ਲਈ ਜੋ ਕਾਜੀ ਬਾਗ ਦਿੰਦਾ ਪਿਆ ਸੀ, ਹਜ਼ੂਰ ਨੇ ਬੱਕਰੇ ਦੀ ਖਾਲ ਉਹਦੇ ਸਿਰ ਦੇ ਉੱਪਰ ਮਾਰੀ, ਉਹਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਜ਼ੂਰ ਨੂੰ ਲੱਭਦੇ ਹੋਏ ਜਿਹੜੇ ਫੌਜਾਂ ਦੇ ਦਸਤੇ ਸਨ, 5000 ਫੌਜ, ਔਰ ਉਹਨਾਂ ਦਾ ਸੈਨਾਪਤੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੱਭਦੇ ਹੋਏ ਸਾਧ ਸੰਗਤ ਛੋਟੀ ਜਿਹੀ ਫੌਜ ਦੀ ਟੁਕੜੀ ਆ ਕਰਕੇ ਬਾਹਰ ਖੜੀ ਹੋਈ, ਪਰ ਹਜ਼ੂਰ ਦੇ ਬਾਬਤ ਪਤਾ ਨਾ ਚੱਲਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੋਂ ਹੀ ਸਾਧ ਸੰਗਤ ਜੀ ਜਦੋਂ ਭਾਈ ਗਨੀ ਖਾਂ ਤੇ ਨਵੀਂ ਖਾਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਆਉਂਦੇ ਹੈ, ਹਜ਼ੂਰ ਦੇ ਚਰਨਾਂ ਤੇ ਆਪਣਾ ਸੀਸ ਰੱਖ ਕੇ ਬੇਨਤੀਆਂ ਕਰਦੇ ਨੇ, ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਸੇ ਸਮੇਂ ਅਸੀਂ ਘੋੜਿਆਂ ਦਾ ਵਪਾਰ ਕਰਦੇ ਹੋਏ ਆਪ ਜੀ ਦੇ ਚਰਨਾਂ ਵਿੱਚ ਪਹੁੰਚਿਆ ਕਰਦੇ ਸਾਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ। ਹੇ ਗਰੀਬ ਨਵਾਜ,
ਸਤਿਗੁਰੂ ਜੀ ਆਪ ਜੀ ਬੇਅੰਤ ਬਖਸ਼ਿਸ਼ਾਂ ਉਸ ਸਮੇਂ ਸਾਡੇ ਤੇ ਕਰਦੇ ਰਹੇ ਹੋ। ਬੇਅੰਤ ਆਪ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਖੁਸ਼ੀਆਂ ਪ੍ਰਦਾਨ ਕੀਤੀਆਂ ਸਨ। हे ਮਹਾਰਾਜ, ਸਾਨੂੰ ਪਤਾ ਲੱਗਾ ਹੈ ਕਿ ਉਸ ਅਨੰਦਪੁਰ ਸਾਹਿਬ ਨੂੰ ਛੱਡ ਦਿੱਤਾ ਸਾਰਾ ਅਨੰਦਪੁਰ ਹੀ ਉੱਜੜ ਜਾਣਾ ਕੀਤਾ। ਫਿਰ ਚਮਕੌਰ ਦੀ ਗੜ੍ਹੀ ਵਿੱਚ ਆਪ ਜੀ ਦੇ ਵੱਡੇ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ। ਨਾਲ ਦੇ ਸਿੰਘਾਂ ਨੇ ਵੀ ਸ਼ਹਾਦਤਾਂ ਪਾ ਦਿੱਤੀਆਂ। हे ਮਹਾਰਾਜ ਸੱਚੇ ਪਾਤਸ਼ਾਹ ਜੀ, ਹੁਣ ਔਕੜ ਦਾ ਸਮਾਂ ਅਸੀਂ ਆਪ ਜੀ ਦੀ ਸੇਵਾ ਕਰਨੀ ਚਾਹੁੰਦੇ ਹਾਂ। ਜਦੋਂ ਇਉਂ ਬੇਨਤੀ ਕੀਤੀ, ਦੋਨਾਂ ਹੀ ਗਨੀ ਖਾਨ ਤੇ ਨਬੀ ਖਾਨ ਨੇ ਮਿਲ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਸੇਵਾ ਬਹੁਤ ਕਰੜੀ ਹੈ। ਗਰੀਬ ਨਵਾਜ ਹਜੂਰ ਨੇ ਫੇਰ ਵਚਨ ਕੀਤਾ ਕਿ ਹਕੂਮਤ ਦੇ ਜਿਹੜੀ ਫੌਜ ਹੈ ਉਹ ਸਾਡੇ ਪਿੱਛੇ ਲੱਗੀ ਹੋਈ ਹੈ। ਇਹੋ ਜਾਣੋ ਕਿ ਜਿਵੇਂ ਸਾਰਾ ਜਹਾਨ ਹੀ ਸਾਡੇ ਖਿਲਾਫ ਹੋ ਕਰਕੇ ਸਾਨੂੰ ਪਕੜਨ ਦੇ ਵਾਸਤੇ ਜਾਂ ਪਕੜਾਉਣ ਦੇ ਲਈ ਵਾਰ-ਵਾਰ ਇਹ ਤੁਲਿਆ ਹੋਇਆ। ਪਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ, ਹੈ ਮਹਾਰਾਜ ਆਪ ਜੀ ਕਿਰਪਾ ਕਰਕੇ ਸਾਨੂੰ ਇੱਕ ਵਾਰ ਸੇਵਾ ਦਾ ਮੌਕਾ ਦੇਵੋ। हे ਮਹਾਰਾਜ ਸੱਚੇ ਪਾਤਸ਼ਾਹ ਜੀ, ਰਹਿੰਦੇ ਸਵਾਸਾਂ ਤੱਕ ਦੁਸ਼ਮਣਾਂ ਦੇ ਨਾਲ ਅਸੀਂ ਜੂਝਦੇ ਰਹਾਂਗੇ। ਇਹ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਹਾਂ। ਜਿੰਨੀ ਦੇਰ ਤੱਕ ਸਾਡੇ ਸਰੀਰਾਂ ਦੇ ਵਿੱਚ ਸਵਾਸ ਹਨ, ਉਨੀ ਦੇਰ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਈ ਵੀ ਫੌਜਾਂ ਦੇ ਵਿੱਚੋਂ ਦੁਸ਼ਮਣ ਤੁਹਾਡੇ ਨੇੜੇ ਨਹੀਂ ਅਸੀਂ ਢੁਕਣ ਦੇਵਾਂਗੇ। ਜਦੋਂ ਇਹ ਬੇਨਤੀ ਕੀਤੀ ਦੋਨਾਂ ਨੇ ਮਿਲ ਕਰਕੇ, ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਇਹਨਾਂ ਦੀ ਬੇਨਤੀ ਪ੍ਰਵਾਨ ਕਰ ਲਈ। ਔਰ ਇਥੋਂ ਹੀ ਭਾਈ ਪੰਜਾਬੇ ਤੇ ਭਾਈ ਗੁਲਾਬੇ ਦੇ ਘਰ ਵਿੱਚੋਂ ਹੀ ਸਾਧ ਸੰਗਤ ਜੀ, ਜੋ ਹਜੂਰ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਗੁਲਾਬੇ ਦੇ ਨਾਲ ਇੱਕ ਸਿੰਘ ਨੂੰ ਭੇਜ ਦਿੱਤਾ, ਜੋ ਕਿੰਨੇ ਲੰਮੇ ਸਮੇਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਜ਼ੁਰਗ ਮਾਤਾ ਯਾਦ ਕਰਦੀ ਸੀ। ਬਰੀਕ ਸੂਰ ਦਾ ਸਫੇਦ ਰੰਗ ਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੇ ਵਸਤਰ ਤਿਆਰ ਕੀਤਾ ਸੀ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਹਰ ਸਮੇਂ ਯਾਦ ਕਰਦੇ ਰਹਿੰਦੇ। ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਭਾਵੇਂ ਨਹੀਂ ਸੀ ਔਰ ਲੱਤਾਂ ਵੀ ਨਿਰਬਲ ਹੋ ਗਈਆਂ ਸਨ, ਸਰੀਰ ਸਾਰਾ ਇਉਂ ਕਹਿ ਲਓ ਕਿ ਨਿਰਬਲ ਹੋ ਗਿਆ ਸੀ। ਪਰ ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਤਾ ਪ੍ਰਤੀ ਯਾਦ ਕਰਦੀ ਰਹਿਣਾ। ਹਜੂਰ ਨੇ ਆਪ ਉਹ ਵਸਤਰ ਮੰਗਾ ਕਰਕੇ ਸਾਧ ਸੰਗਤ ਜੀ ਇਹ ਵਚਨ ਕੀਤਾ ਕਿ ਲਲਾਰੀ ਨੂੰ ਹੁਣੇ ਹੀ ਸਦ ਕਰਕੇ ਲਿਆਵੋ ਔਰ ਨੀਲੇ ਰੰਗ ਦਾ ਇਸ ਨੂੰ ਰੰਗ ਚੜ੍ਹਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੇ ਕੋਲ ਜਦੋਂ ਲਲਾਰੀ ਆਇਆ ਤੇ ਕਹਿਣ ਲੱਗਾ, ਮਹਾਰਾਜ ਹੁਣੇ ਨਹੀਂ ਇਹ ਵਸਤਰ ਤਿਆਰ ਹੋ ਸਕਦਾ, ਲਗਭਗ 3 ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਵਸਤਰ ਨੂੰ ਲੱਗਣਗੇ, ਕਿਉਂਕਿ ਜੋ ਮਿੱਟੀ ਦੇ ਵਿੱਚ ਰੰਗ ਪਾਇਆ ਹੋਇਆ 3 ਦਿਨਾਂ ਬਾਅਦ ਉੱਠਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਵਚਨ ਕੀਤਾ ਕਿ ਭਲਿਆ ਜਾ ਕੇ ਦੇਖ ਤਾਂ ਸਹੀ, ਰੰਗ ਤਾਂ ਉੱਠਿਆ ਹੋਇਆ ਹੈ। ਜਦੋਂ ਇਹ ਵਚਨ ਕੀਤਾ, ਲਲਾਰੀ ਬੜਾ ਹੈਰਾਨ ਹੋ ਕਰਕੇ ਜਾ ਕੇ ਦੇਖਦਾ ਹੈ ਕਿ ਸੱਚ ਹੀ ਸਾਧ ਸੰਗਤ ਤੋਂ ਮਿੱਟੀ ਦੇ ਵਿੱਚੋਂ ਰੰਗ ਉੱਠਿਆ ਹੋਇਆ। ਪਹਿਲੀ ਵਾਰ ਅਜਿਹਾ ਕੌਤਕ ਦੇਖਿਆ ਤੇ ਆਪਣੇ ਮਨ ਵਿੱਚ ਵਿਚਾਰ ਕੀਤੀ ਹੈ, ਇਹ ਤਾਂ ਕੋਈ ਫਰਿਸ਼ਤਾ ਹੀ ਜਾਪਦਾ ਹੈ, ਕੋਈ ਮਹਾਨ ਪੁਰਸ਼ ਜਾਪਦਾ ਹੈ, ਕਿਉਂ ਨਾ ਮੈਂ ਕੋਈ ਨਾ ਕੋਈ ਇਹਨਾਂ ਤੋਂ ਮੁਰਾਦ ਮੰਗ ਲਵਾਂ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੇ ਚਰਨਾਂ ਨੂੰ ਜਦੋਂ ਉਸੇ ਸਮੇਂ ਵਸਤਰ ਰੰਗ ਕਰਕੇ ਲੈ ਕੇ ਆਇਆ, ਆ ਕੇ ਹਜੂਰ ਨੂੰ ਦੇਖ ਕੇ ਬੇਨਤੀ ਕੀਤੀ ਚਰਨਾਂ ਤੇ ਆਪਣਾ ਸੀਸ ਰੱਖ ਕੇ, हे ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ, ਸਤਿਗੁਰਾਂ ਨੇ ਜਦੋਂ ਮੋਹਰਾਂ ਦਿੱਤੀਆਂ ਤੇ ਕਹਿੰਦੇ ਕੁਝ ਵਰ ਮੰਗ ਲੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਸਤਿਗੁਰੂ ਜੀ ਘਰ ਦੇ ਵਿੱਚ ਬਹੁਤ ਗਰੀਬੀ ਹੈ। ਹਜੂਰ ਨੇ ਵਚਨ ਕੀਤਾ, ਤੇਰੀ ਗਰੀਬੀ ਦੂਰ ਹੋ ਜਾਵੇਗੀ। ਸਾਡਾ ਵਚਨ ਮੰਨ ਕਰਕੇ ਜੋ ਵੀ ਆਪਣੇ ਮਨ ਦੇ ਵਿੱਚ ਰੰਗ ਧਾਰਨ ਕਰਕੇ ਮਿੱਟੀ ਵਿੱਚ ਪਾਇਆ ਕਰੇਗਾ ਉਹ ਹੀ ਪੂਰਾ ਉਤਰਿਆ ਕਰੇਗਾ। ਪਰ ਇਹ ਭੇਦ ਕਿਸੇ ਨੂੰ ਦਰਸਾਉਣਾ ਨਹੀਂ, ਬਾਹਰ ਰੌਲਾ ਨਹੀਂ ਪਾਉਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ 7 ਵਚਨ ਕਹਿ ਦਿੱਤਾ। ਦੂਸਰੀ ਬੇਨਤੀ ਕੀਤੀ, ਮਹਾਰਾਜ ਘਰ ਦੇ ਵਿੱਚ ਕੋਈ ਔਲਾਦ ਨਹੀਂ ਹੈ। ਹਜੂਰ ਨੇ ਵਚਨ ਕੀਤਾ, ਕਰਤਾਰ ਭਲੀ ਕਰੇਗਾ, ਪਰਮੇਸ਼ਰ ਮਿਹਰ ਕਰ ਦੇਵੇਗਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਰ ਦੇ ਕਰਕੇ ਸਾਧ ਸੰਗਤ ਜੀ ਇੱਥੋਂ ਹੀ ਉੱਚ ਦੇ ਪੀਰ ਬਣੇ ਹਨ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ।
ਜੋ ਪਲੰਘਾ ਤਿਆਰ ਕਰਵਾਇਆ ਹੈ, ਜਿਸ ਪਲੰਘੇ ਦੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਜ ਕਰਕੇ ਬੈਠੇ ਹਨ, ਜੋ ਪੀਰਾਂ ਵਾਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਲਿਬਾਸ ਬਣਾਉਣਾ ਕੀਤਾ ਹੈ। ਪਰ ਸਾਧ ਸੰਗਤ ਜੀ ਬਾਹਰੋਂ ਭਾਵੇਂ ਜਾਪਦਾ ਹੈ ਕਿ ਉੱਚ ਦੇ ਪੀਰ ਬਣੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ, ਹਜੂਰ ਨੇ ਜੋ ਵੱਡੀ ਕਿਰਪਾਨ ਸ੍ਰੀ ਸਾਹਿਬ ਸੀਨਾ ਅੰਦਰ ਸਾਧ ਸੰਗਤ ਜੀ ਉਸੇ ਤਰ੍ਹਾਂ ਹੀ ਧਾਰਨ ਕਰਕੇ ਅੰਦਰੋਂ ਕਮਰ ਕੱਸਾ ਕਰਕੇ ਤਿਆਰ ਬਰ ਤਿਆਰ ਹੋ ਕਰਕੇ ਰਹਿਣਾ ਕੀਤਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਕਿ ਪਤਾ ਨਹੀਂ ਕਿਸ ਸਮੇਂ ਵੈਰੀਆਂ ਦੇ ਨਾਲ ਜੰਗ ਹੋ ਜਾਵੇ, ਕਿਸ ਸਮੇਂ ਦੁਸ਼ਮਣਾਂ ਦੇ ਨਾਲ ਘਮਸਾਨ ਦਾ ਯੁੱਧ ਹੋ ਜਾਵੇ, ਮਹਾਰਾਜ ਸੱਚੇ ਪਾਤਸ਼ਾਹ ਜੀ ਇਉਂ ਤਿਆਰ ਬਰ ਤਿਆਰ ਹੋ ਕਰਕੇ ਅੰਦਰੋਂ ਸਾਧ ਸੰਗਤ ਜੀ ਸ੍ਰੀ ਸਾਹਿਬ ਵੀ ਪਹਿਨ ਕਰਕੇ ਬੈਠੇ ਹਨ। ਜੋ ਅਗਲੇ ਦੋਨੋਂ ਹੀ ਪਾਵੇ ਸਨ ਪਲੰਘੇ ਦੇ, ਭਾਈ ਗਨੀ ਖਾਨ ਤੇ ਨਬੀ ਖਾਨ ਨੇ ਸਾਧ ਸੰਗਤ ਆਪਣੇ ਮੋਢਿਆਂ ਤੇ ਰੱਖ ਲਏ, ਔਰ ਪਿਛਲੇ ਦੋਹਾਂ ਪਾਵਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹੀ ਦੇ ਪਿਆਰੇ ਗੁਰਸਿੱਖ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨੇ ਸਾਧ ਸੰਗਤ ਆਪਣੇ ਮੋਢਿਆਂ ਤੇ ਚੱਕਿਆ ਹੈ। ਪਿਆਰੇ ਭਾਈ ਦਇਆ ਸਿੰਘ ਜੀ ਮੋਰ ਪੰਖੀਆ ਆਪਣੇ ਹੱਥ ਵਿੱਚ ਮੋਰਾਂ ਦੇ ਜਿਹੜੇ ਖੰਭ ਹਨ ਉਹ ਲੈ ਕੇ ਚੌਰ ਕਰਦੇ ਨਾਲ ਜਾ ਰਹੇ ਨੇ। ਗਰੀਬ ਨਵਾਜ ਸਤਿਗੁਰੂ ਜੀ ਜਿੱਧਰ ਵੀ ਜਾਂਦੇ ਹਨ ਇਹਨਾਂ ਨੂੰ ਉੱਚ ਦੇ ਪੀਰ ਕਹਿ ਕਰਕੇ ਸਾਧ ਸੰਗਤ ਜੀ ਹਰ ਕੋਈ ਇਹਨਾਂ ਦੇ ਚਰਨਾਂ ਤੇ ਨਤਮਸਤਕ ਹੁੰਦਾ ਹੈ। ਜਿਹੜੇ ਮੁਸਲਮਾਨ ਪਠਾਨ ਮੰਦੀ ਮਤ ਵਾਲੇ, ਇਹ ਛਲ ਧਾਰਨ ਕਰਨ ਵਾਲੇ, ਧਰਮ ਤੋਂ ਮੁਨਕਰ ਹੋਣ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਛਪ ਕਰਦੇ ਲੱਭਦੇ ਫਿਰਦੇ ਸਨ। ਇਹ ਫੌਜਾਂ ਦੇ ਵਿੱਚੋਂ ਵੀ ਆ ਕਰਕੇ ਹਜੂਰ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਔਰ ਭੇਟਾਵਾਂ ਅਰਪਣ ਕਰੀ ਜਾਂਦੇ। ਜਦੋਂ ਕੋਈ ਪੁੱਛਦਾ ਕਿ ਕੌਣ ਹੈ ਤੇ ਭਾਈ ਗਨੀ ਖਾਂ ਤੇ ਨਬੀ ਖਾਂ ਕਹਿੰਦੇ ਹਨ ਕਿ ਇਹ ਉੱਚ ਦੇ ਪੀਰ ਹਨ। ਸਾਧ ਸੰਗਤ ਜੀ ਜੋ 5000 ਫੌਜ ਸੀ ਉਹ ਜਿਸ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਲੰਘ ਰਹੇ ਸਨ, ਅੱਜ ਵੀ ਉਹ ਪਾਵਨ ਅਸਥਾਨ ਮੌਜੂਦ ਹੈ ਗੁਰਦੁਆਰਾ ਕਿਰਪਾਨ ਪੇਟ ਸਾਹਿਬ। ਉੱਥੇ ਉਹਨਾਂ ਨੇ ਆਪਣਾ ਡੇਰਾ ਕੀਤਾ ਹੋਇਆ ਸੀ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਸ ਸਮੇਂ ਭਾਈ ਗਨੀ ਖਾਂ ਤੇ ਨਬੀ ਖਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਛਲੇ ਪਾਸੇ ਪਿਆਰੇ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਹਜੂਰ ਨੂੰ ਪਲੰਘ ਤੇ ਲੈ ਕਰਕੇ ਜਾ ਰਹੇ ਨੇ। ਸਾਧ ਸੰਗਤ ਉੱਥੋਂ ਸਿਪਾਹੀਆਂ ਨੇ ਆ ਕਰਕੇ ਨਵਾਬ ਨੂੰ ਕਹਿਣ ਲੱਗੇ ਕਿ ਇਹ ਪਤਾ ਨਹੀਂ ਕੌਣ ਸ਼ਖਸ ਹੈ, ਕਿ ਕਿਧਰੇ ਨਾ ਹੋਵੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਉਂ ਭੇਸ ਵਟਾ ਕਰਕੇ ਸਾਡੇ ਤੋਂ ਲੰਘ ਜਾਵੇ। ਸਾਡੇ ਤਾਂ ਪਰਿਵਾਰਾਂ ਨੂੰ ਇਸੇ ਤਰ੍ਹਾਂ ਹੀ ਔਰੰਗਜ਼ੇਬ ਨੇ ਮਾਰ ਦੇਣਾ ਜੇ ਕਿਤੇ ਪਤਾ ਲੱਗ ਗਿਆ ਕਿ ਇੱਥੋਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਭੇਸ ਵਟਾ ਕਰਕੇ ਸਾਡੇ ਤੋਂ ਛਲ ਕਰਕੇ ਲੰਘ ਜਾਣਾ ਕੀਤਾ ਹੈ। ਸਾਧ ਸੰਗਤ ਜੀ ਉਸ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੇ ਕੋਲ ਉਹਨਾਂ ਨੇ ਬੁਲਾਇਆ। ਕਹਿੰਦੇ ਹਨ ਕਿ ਠੀਕ ਹੈ ਜੇ ਉੱਚ ਦੇ ਪੀਰ ਹਨ ਤਾਂ ਸਾਨੂੰ ਤਾਂ ਇਹ ਯਕੀਨ ਹੋਵੇਗਾ ਪੂਰੀ ਤਰ੍ਹਾਂ, ਜੇਕਰ ਇਹਨਾਂ ਦੀ ਕੋਈ ਹਾਮੀ ਭਰੇਗਾ, ਕੋਈ ਸ਼ਾਹਦੀ ਇਹਨਾਂ ਦੀ ਭਰ ਦੇਵੇਗਾ ਤਾਂ ਫਿਰ ਸਾਨੂੰ ਪੂਰੀ ਤਰ੍ਹਾਂ ਯਕੀਨ ਹੋਵੇਗਾ, ਫਿਰ ਅੱਗੇ ਜਾ ਸਕਦੇ ਆ। ਉਨੀ ਦੇਰ ਤੱਕ ਇੱਥੋਂ ਅੱਗੇ ਨਹੀਂ ਜਾ ਸਕਦੇ ਜਿੰਨੀ ਦੇਰ ਤੱਕ ਇਹਨਾਂ ਦੀ ਕੋਈ ਹਾਮੀ ਨਹੀਂ ਭਰਦਾ। ਜੇ ਕਹੇ ਕਿ ਮੈਂ ਇਹਨਾਂ ਨੂੰ ਲੰਮੇ ਸਮੇਂ ਤੋਂ ਜਾਣਦਾ ਹਾਂ, ਜਿਨ੍ਹਾਂ ਨੇ ਇਹਨਾਂ ਦੇ ਨਾਲ ਜੇ ਕਿਸੇ ਨੇ ਹੱਜ ਕੀਤੀ ਹੋਵੇ, ਕਿਸੇ ਕਾਜੀ ਨੇ, ਕੋਈ ਕਾਜੀ ਇਹਨਾਂ ਨੂੰ ਜਾਣਦਾ ਹੋਵੇ ਤੇ ਮੈਂ ਤਾਂ ਫਿਰ ਅੱਗੇ ਇਹਨਾਂ ਨੂੰ ਜਾਣ ਦੇਵਾਂਗਾ। ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਨੂੰ ਭਾਈ ਦਇਆ ਸਿੰਘ ਸਾਹਿਬ ਜੀ ਨੇ ਬੇਨਤੀ ਕੀਤੀ ਹੈ, ਮਹਾਰਾਜ ਸਤਿਗੁਰੂ ਜੀ ਹੁਣ ਕੀ ਸਾਨੂੰ ਕਰਨਾ ਚਾਹੀਦਾ। ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਵਚਨ ਕੀਤਾ, ਕਰਤਾਰ ਭਲੀ ਕਰੇਗਾ। ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਭਾਣਾ ਹੀ ਐਸਾ ਹੈ। ਸਾਧ ਸੰਗਤ ਹਜੂਰ ਨੂੰ ਜੇ ਸਾਨੂੰ ਪੁੱਛਿਆ ਕਿ ਤੁਹਾਨੂੰ ਕੋਈ ਜਾਣਦਾ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਨੂਰਪੁਰ ਦੇ ਕਾਜੀ ਦੇ ਬਾਬਤ ਹਜੂਰ ਨੇ ਦੱਸਿਆ। ਉਹ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਕਰ ਚੁੱਕਾ ਸੀ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ। ਪਹਿਲਾਂ ਵੀ ਕਿੰਨੇ ਵਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲਿਆ ਸੀ। ਨੂਰਪੁਰ ਤੋਂ ਸਾਧ ਸੰਗਤ ਰਾਤ ਉੱਥੇ ਹਜੂਰ ਨੇ ਬਤੀਤ ਕੀਤੀ। ਜੇ ਸਮੇਂ ਰਾਤ ਹੋਈ ਤੇ ਕਹਿਣ ਲੱਗੇ ਕਿ ਤੁਹਾਨੂੰ ਸਾਡੇ ਨਾਲ ਮਿਲ ਕਰਕੇ ਭੋਜਨ ਖਾਣਾ ਪਵੇਗਾ, ਕਿ ਪਤਾ ਸੀ ਕਿ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹੋਣਗੇ ਤੇ ਫਿਰ ਇਹਨਾਂ ਨੇ ਮਾਸ ਨਹੀਂ ਖਾਣਾ। ਸਾਧ ਸੰਗਤ ਜੀ ਮਾਸ ਉਹ ਕਬਾਬ ਬਣਾ ਕਰਕੇ ਜੇ ਸਮੇਂ ਉਹਨਾਂ ਨੇ ਰੱਖਿਆ,
ਤੇ ਹਜੂਰ ਦੇ ਚਰਨਾਂ ਵਿੱਚ ਆ ਕਰਕੇ ਜਦੋਂ ਬੇਨਤੀ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਤਾਂ ਆਖਦੇ ਹਨ ਕਿ ਤੁਹਾਨੂੰ ਸਾਡੇ ਨਾਲ ਮਿਲ ਕਰਕੇ ਇਹ ਸਾਰਾ ਖਾਣਾ ਖਾਣਾ ਪਵੇਗਾ ਜੋ ਪਕਵਾਨ ਤਿਆਰ ਕੀਤਾ ਹੋਇਆ ਹੈ। ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਕਰਤਾਰ ਭਲੀ ਕਰੇਗਾ। ਤੇ ਸਾਧ ਸੰਗਤ ਜੀ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਬਤ ਭਾਈ ਗਨੀ ਖਾਂ ਤੇ ਨਬੀ ਖਾਂ ਨੇ ਕਹਿ ਦਿੱਤਾ, ਕਹਿਣ ਲੱਗੇ ਕਿ ਸਾਡੇ ਜੋ ਉੱਚ ਦੇ ਪੀਰ ਹਨ, ਇਹਨਾਂ ਨੇ ਰੋਜ਼ੇ ਰੱਖੇ ਹੋਏ ਆ, ਨਾ ਤਾਂ ਜਲ ਛਕਦੇ ਹਨ, ਨਾ ਕੋਈ ਪਕਵਾਨ ਛਕਦੇ ਆ, ਭੋਜਨ ਵੀ ਕੋਈ ਖਾਂਦੇ ਨਹੀਂ, ਰੋਜ਼ੇ ਰੱਖੇ ਹੋਏ ਹਨ ਸਾਡੇ ਪੀਰ ਜੀ ਨੇ। ਕਿਉਂ ਕਹਿ ਕੇ ਟਾਲ ਦਿੱਤਾ ਤੇ ਨਾਲ ਇਹ ਵਚਨ ਕਰ ਦਿੱਤਾ ਕਿ ਉਹਨਾਂ ਦੇ ਸੇਵਕ ਜੋ ਦਾਸ ਹਨ ਉਹ ਛਕ ਲੈਣਗੇ। ਸਾਧ ਸੰਗਤ, ਰਾਤ ਦੇ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਉਹਨਾਂ ਨੇ ਆਪਣਾ ਅਸਥਾਨ ਕੀਤਾ ਸੀ, ਉੱਥੋਂ ਬਾਰ-ਬਾਰ ਹਜੂਰ ਦਾ ਸਾਧ ਸੰਗਤ ਤੰਬੂ ਲਗਾ ਕਰਕੇ ਅੰਦਰ ਪ੍ਰਵੇਸ਼ ਕਰ ਦਿੱਤਾ। ਤੇ ਜਿੱਥੇ ਸਾਰੇ ਹੀ ਫੌਜੀ ਔਰ ਫੌਜਦਾਰ ਮਿਲ ਕਰਕੇ ਜੋ ਮਾਸ ਤਿਆਰ ਕੀਤਾ ਹੋਇਆ ਸੀ ਭੋਜਨ ਦੇ ਵਿੱਚ ਉਹ ਖਾਣ ਲੱਗੇ ਸਨ, ਉੱਥੇ ਨਾਲ ਭਾਈ ਗਨੀ ਖਾਂ ਤੇ ਨਬੀ ਖਾਂ, ਪਿਆਰੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੀ ਨੂੰ ਬਿਠਾਉਣਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ, ਭਾਈ ਦਇਆ ਸਿੰਘ ਸਾਹਿਬ ਜੀ ਨੇ, ਇਹ ਮਹਾਰਾਜ ਇੱਕ ਐਸੀ ਕਸਵੱਟੀ ਲੱਗੀ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਵਚਨ ਕੀਤਾ, ਭਾਈ ਦਇਆ ਸਿੰਘ ਜੀ, ਜੇ ਸਮੇਂ ਇਹ ਪਕਵਾਨ ਭੋਜਨ ਛਕਣ ਲੱਗੋਗੇ ਤੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਯਾਦ ਕਰਕੇ ਕਿਰਪਾਨ ਭੇਟ ਕਰ ਦੇਣੀ, ਪਰਮਾਤਮਾ ਭਲੀ ਕਰੇਗਾ। ਮਹਾਰਾਜ ਸੱਚੇ ਪਾਤਸ਼ਾਹ ਦੇ ਵਚਨ ਨੂੰ ਸਤ ਵਚਨ ਕਹਿ ਕੇ ਪਿਆਰੇ ਭਾਈ ਦਇਆ ਸਿੰਘ ਜੀ ਆ ਗਏ। ਔਰ ਸਾਧ ਸੰਗਤ ਜੀ, ਜੋ ਰਕੇਬਾਂ ਦੇ ਵਿੱਚ ਸਾਧ ਸੰਗਤ ਦੋ ਜਾਣਿਆਂ ਨੂੰ ਮਾਸ ਪਾ ਕਰਕੇ ਉੱਥੇ ਦੇ ਦਿੱਤਾ। ਇੱਕ ਪਾਸੇ ਗਨੀ ਖਾਂ ਤੇ ਨਬੀ ਖਾਂ ਔਰ ਦੂਸਰੀ ਰਕੇਬ ਦੇ ਵਿੱਚ ਜੋ ਪਿਆਰੇ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਨੂੰ ਬਿਠਾ ਦਿੱਤਾ। ਔਰ ਦੂਸਰੇ ਪਾਸੇ ਸਾਧ ਸੰਗਤ ਜਿਹੜੇ ਇਹ ਫੌਜਾਂ ਦੇ ਕੋਈ ਸੈਨਾਪਤੀ ਸਨ, ਫੌਜਦਾਰ ਸਨ, ਉਹਨਾਂ ਨੇ ਆ ਕਰਕੇ ਸਾਰੇ ਹੀ ਭਾਵ ਕੇ ਇੱਕ ਥਾਂ ਤੇ ਬੈਠ ਕੇ ਖਾਣ ਲੱਗ ਪਏ। ਜਿਸ ਸਮੇਂ ਭਾਈ ਦਇਆ ਸਿੰਘ ਜੀ ਕਿਰਪਾਨ ਭੇਟ ਕਰਨ ਲੱਗੇ ਤੇ ਉਹ ਫੌਜਦਾਰ ਕਹਿਣ ਲੱਗਾ, ਤੁਸਾਂ ਨੇ ਇਹ ਭੋਜਨ ਨੂੰ ਮਕਰੂ ਕਰ ਦਿੱਤਾ ਹੈ, ਭਾਵ ਕੇ ਅਪਵਿੱਤਰ ਕਰ ਦਿੱਤਾ, ਇਹ ਖਾਣ ਦੇ ਯੋਗ ਨਹੀਂ ਰਿਹਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਚਨ ਯਾਦ ਸੀ ਕਿ ਕਰਤਾਰ ਭਲੀ ਕਰੇਗਾ, ਇਹ ਸਾਡੇ ਤੇ ਸ਼ੱਕ ਵੀ ਨਹੀਂ ਕਰ ਸਕਣਗੇ। ਤੇ ਸਾਧ ਸੰਗਤ ਭਾਈ ਦਇਆ ਸਿੰਘ ਸਾਹਿਬ ਜੀ ਨੇ ਵਚਨ ਕਰ ਦਿੱਤਾ ਕਿ ਸਾਡੇ ਉੱਚ ਦੇ ਪੀਰ ਹੁਣੇ ਹੀ ਹਜ ਕਰਕੇ ਆਏ ਹਨ ਮੱਕੇ ਵਿੱਚੋਂ, ਉੱਥੋਂ ਨਵੀਂ ਮਰਜ਼ਾਦਾ ਇਹ ਕਾਇਮ ਹੋਈ ਹੈ। ਇਹ ਨਵੀਂ ਮਰਜ਼ਾਦਾ ਆਈ ਹੈ ਕਿ ਜਿਹੜਾ ਵੀ ਕੋਈ ਪਕਵਾਨ ਕੋਈ ਭੋਜਨ ਛਕਣਾ ਹੈ, ਛਕਣ ਤੋਂ ਪਹਿਲਾਂ ਇਹ ਕਿਰਪਾਨ ਇਹ ਭਾਵ ਉਹਨਾਂ ਨੇ ਕਰਦ ਉੱਥੇ ਸਾਧ ਸੰਗਤ ਤੇ ਸ਼ਬਦ ਵਰਤਣਾ ਕੀਤਾ, ਕਰਦ ਕਿ ਇਹ ਕਰਦ ਪਹਿਲਾਂ ਭੇਟਾ ਕੀਤੀ ਜਾਵੇਗੀ, ਲੋਹੇ ਦੀ ਕਰਦ, ਤਾਂ ਫਿਰ ਖਾਣ ਦੇ ਯੋਗ ਹੋਵੇਗਾ। ਨਵੀਂ ਮਰਜ਼ਾਦਾ ਇਹ ਕਾਬੇ ਤੋਂ ਮੱਕੇ ਤੋਂ ਤਿਆਰ ਹੋਈ ਹੈ। ਕਹਿਣ ਲੱਗਾ, ਅੱਛਾ ਇਹ ਗੱਲ ਹੈ, ਠੀਕ ਹੈ, ਫਿਰ ਇਸੇ ਤਰ੍ਹਾਂ ਹੀ ਅਸੀਂ ਵੀ ਕਰਿਆ ਕਰਾਂਗੇ। ਇਉਂ ਕਹਿ ਕੇ ਸਾਰੇ ਖਾਣ ਲੱਗ ਪਏ। ਤੇ ਜਿਸ ਸਮੇਂ ਪਿਆਰੇ ਭਾਈ ਦਇਆ ਸਿੰਘ ਜੀ ਨੇ ਸਾਧ ਸੰਗਤ ਕਿਰਪਾਨ ਭੇਟ ਕੀਤੀ, ਉਹ ਮਾਸ ਤੋਂ ਕੜਾਹ ਪ੍ਰਸ਼ਾਦ ਤਿਆਰ ਹੋ ਗਿਆ। ਅੱਧੀ ਰਕੇਬ ਦੇ ਵਿੱਚ ਉਹ ਮਾਸ ਖਾਂਦੇ ਹਨ ਤੇ ਅੱਧੀ ਦੇ ਵਿੱਚ ਸਾਧ ਸੰਗਤ ਜੀ ਜੋ ਪਿਆਰੇ ਦਇਆ ਸਿੰਘ ਜੀ, ਪਿਆਰੇ ਭਾਈ ਧਰਮ ਸਿੰਘ ਜੀ, ਉਹ ਕੜਾਹ ਪ੍ਰਸ਼ਾਦ ਛਕਦੇ ਪਏ ਹਨ। ਜਦੋਂ ਛਕ ਲਿਆ ਤੇ ਹਜ਼ੂਰ ਨੇ ਵਚਨ ਕੀਤਾ ਸੀ ਕਿ ਕੁਝ ਬਚਾ ਕਰਕੇ ਵੀ ਲੈ ਕੇ ਆਉਣਾ, ਕਿਧਰੇ ਸਾਡੇ ਸਿੰਘਾਂ ਦੇ ਮਨ ਦੇ ਵਿੱਚ ਕੋਈ ਸ਼ੰਕਾ ਕੋਈ ਭਰਮ ਨਾ ਰਹਿ ਜਾਵੇ। ਜਦੋਂ ਕੁਝ ਬਚਾ ਕੇ ਲੈ ਕੇ ਗਏ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨੂੰ ਖੋਲੋ, ਢੱਕ ਕਰਕੇ ਲੈ ਕੇ ਗਏ ਸਨ। ਜਦੋਂ ਸਾਧ ਸੰਗਤ ਬਰਤਨ ਸਾਹਮਣੇ ਖੋਲ੍ਹਿਆ ਤੇ ਸੱਚ ਹੀ ਉਹਦੇ ਵਿੱਚ ਵੀ ਕੜਾਹ ਪ੍ਰਸ਼ਾਦ ਜੋ ਤਿਆਰ ਹੋਇਆ ਸਾਧ ਸੰਗਤ ਜੀ ਸਾਹਮਣੇ ਦਿਸਿਆ। ਗਰੀਬ ਨਵਾਜ ਸਤਿਗੁਰੂ ਜੀ ਨੇ ਰਾਤ ਉੱਥੇ ਹੀ ਸਾਧ ਸੰਗਤ ਜੀ ਬਤੀਤ ਕੀਤੀ ਜਿੱਥੇ ਪਾਵਨ ਅਸਥਾਨ ਕਿਰਪਾਨ ਭੇਟ ਸਾਹਿਬ ਬਣਿਆ ਹੋਇਆ। ਕਿਉਂਕਿ ਕੁਝ ਦੂਰੀ ਤੇ ਸੀ ਨੂਰਪੁਰ, ਉੱਥੋਂ ਕਾਜੀ ਨੇ ਆਉਣਾ ਸੀ, ਸ਼ਾਹ ਦੀ ਭਰਨੀ ਸੀ, ਫੇਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਅੱਗੇ ਜਾਣ ਦੇਣਾ ਸੀ। ਜਿਸ ਸਮੇਂ ਸਵੇਰ ਹੋਈ, ਘੋੜ ਅਸਵਾਰ ਦੇ ਇੱਕ ਸਿਪਾਹੀ ਨੂੰ ਭੇਜਿਆ ਗਿਆ ਤੇ ਨੂਰਪੁਰ ਤੋਂ ਸਾਧ ਸੰਗਤ ਜੀ ਕਾਜੀ ਨੂੰ ਲੈ ਕਰਕੇ ਆਏ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬਾਬਤ ਹਾਮੀ ਭਰਨ ਦੇ ਵਾਸਤੇ ਜਦੋਂ ਕਾਜੀ ਨੂੰ ਬੁਲਾਇਆ ਗਿਆ, ਹਜੂਰ ਦੇ ਆ ਕਰਕੇ ਜਦੋਂ ਦੀਦਾਰ ਕੀਤੇ, ਤੰਬੂ ਵਿੱਚ ਨਮਸਕਾਰ ਕੀਤੀ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ਼ਾਰੇ ਦੇ ਨਾਲ ਦੂਰੋਂ ਹੀ ਸਮਝਾ ਦਿੱਤਾ ਕਿ ਪਹਿਲਾਂ ਜਿਹੜੀ ਤੇਰੀ ਡਿਊਟੀ ਲੱਗੀ ਉਹ ਪੂਰੀ ਕਰਕੇ ਆ, ਸਭਾ ਵਿੱਚ ਦੱਸ ਕਰਕੇ ਆਉਣਾ ਕਰ। ਸਤਿਗੁਰਾਂ ਦੇ ਦੀਦਾਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਮਜ ਸਮਝ ਗਿਆ। ਉਸੇ ਸਮੇਂ ਹੀ ਸਾਧ ਸੰਗਤ ਉੱਥੇ ਆਈ, ਇੱਥੇ ਫੌਜਦਾਰ ਬੈਠਾ ਹੋਇਆ ਸੀ ਗਰੀਬ ਨਵਾਜ। ਸਤਿਗੁਰੂ ਜੀ ਦੇ ਬਾਬਤ ਜਦੋਂ ਕਾਜੀ ਨੂੰ ਪੁੱਛਿਆ ਗਿਆ ਕਿ ਤੂੰ ਇਹ ਉੱਚ ਦੇ ਪੀਰ ਇਹਨਾਂ ਨੂੰ ਜਾਣਦਾ ਹੈ, ਤੇ ਸਾਧ ਸੰਗਤ ਤੋਂ ਕਾਜੀ ਕਹਿਣ ਲੱਗਾ ਮੈਂ ਅੱਜ ਤੋਂ ਨਹੀਂ ਬਹੁਤ ਲੰਮੇਰੇ ਸਮੇਂ ਤੋਂ ਇਹਨਾਂ ਨੂੰ ਜਾਣਦਾ ਹਾਂ। ਕਹਿਣ ਲੱਗੇ ਸੱਚ ਹੀ ਉੱਚ ਦੇ ਪੀਰ ਹਨ? ਕਹਿਣ ਲੱਗਾ ਹਾਂ। ਕਹਿੰਦਾ ਇਹ ਪੀਰ ਨਹੀਂ, ਪੀਰਾਂ ਦੇ ਵੱਡੇ ਪੀਰ ਹਨ। ਜੋ ਵੀ ਆਪਣੇ ਮੁਖ ਤੋਂ ਇਹ ਵਚਨ ਕਰ ਦਿੰਦੇ ਹਨ ਉਸੇ ਸਮੇਂ ਹੀ ਪੂਰਾ ਹੋ ਜਾਂਦਾ ਹੈ। ਮੈਂ ਤਾਂ ਹੈਰਾਨ ਹਾਂ, ਇਹ ਰਾਤ ਦੇ ਸਮੇਂ ਤੋਂ ਕੱਲ੍ਹ ਤੋਂ ਆਪਣੇ ਕੋਲ ਇਹਨਾਂ ਨੂੰ ਤੁਸਾਂ ਨੇ ਇੱਥੇ ਰੱਖਣਾ ਕੀਤਾ ਹੈ ਕਿ ਅਜੇ ਤੱਕ ਜੇ ਸ਼ਰਾਬ ਦੇ ਦੇਣ ਤੇ ਬੇੜਾ ਗਰਕ ਵੀ ਕਰ ਸਕਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਬਤ ਜਦੋਂ ਇਹ ਸੁਣਿਆ ਤੇ ਸਾਧ ਸੰਗਤ ਉਸੇ ਸਮੇਂ ਹੀ ਫੌਜਦਾਰ ਕਹਿਣ ਲੱਗਾ ਇਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ ਬਿਨਾਂ ਦੇਰੀ ਤੋਂ। ਹੁਣ ਜ਼ਿਆਦਾ ਸਮਾਂ ਨਹੀਂ ਇਹਨਾਂ ਨੂੰ ਆਪਣੇ ਕੋਲ ਰੱਖਣਾ। ਤੇ ਨਾਲ ਇਹੋ ਵੀ ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਣਾ, ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਐ ਕਾਜੀ ਤੇਰੇ ਪਰਿਵਾਰ ਨੂੰ ਤਾਂ ਕੀ ਕਿਸੇ ਦਾ ਰੋਮ ਵੀ ਕੋਈ ਸਾਧ ਸੰਗਤ ਵਾੜ ਵੀ ਕੋਈ ਵਿੰਗਾ ਨਹੀਂ ਕਰ ਸਕੇਗਾ। ਇਹ ਹਜ਼ੂਰ ਨੇ ਵਰ ਦੇ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਚਰਨਾਂ ਤੇ ਆਪਣਾ ਸੀਸ ਰੱਖਿਆ ਔਰ ਹਜ਼ੂਰ ਨੂੰ ਨਮਸਕਾਰ ਕਰਕੇ ਕਾਜੀ ਆਪਣੇ ਨਗਰ ਨੂਰਪੁਰ ਵਿੱਚ ਵਾਪਸ ਚਲਾ ਗਿਆ। ਇੱਥੋਂ ਹੀ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਧ ਸੰਗਤ ਜੀ ਕਨੌਜ ਨਗਰ ਦੇ ਵਿੱਚ ਪਹੁੰਚੇ ਨੇ। ਇੱਥੋਂ ਦਾ ਸਾਧ ਸੰਗਤ ਜੀ ਰਹਿਣ ਵਾਲਾ ਫਤਿਹ ਸਿੱਖ ਸੀ। ਗਰੀਬ ਨਵਾਜ ਸਤਿਗੁਰੂ ਜੀ ਨੂੰ ਪਹਿਲਾਂ ਤੋਂ ਚੰਗੀ ਤਰ੍ਹਾਂ ਜਾਣਦਾ ਸੀ। ਹਜ਼ੂਰ ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਆਖਿਆ ਕਿ ਸਾਨੂੰ ਘੋੜੀ ਦੇਣਾ ਕਰ। ਘੋੜਾ ਜਦੋਂ ਮੰਗਿਆ ਤੇ ਸਾਧ ਸੰਗਤ ਛੋਟੇ ਜਿਹੇ ਬਸ਼ੇਰੇ ਤੇ ਕਾਠੀ ਪਾ ਕੇ ਲੈ ਆਇਆ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲਾਂ ਜਿਤਨਾ ਪਿਆਰ ਸੀ ਉਹ ਸਿਦਕ ਤੋਂ ਡੋਲ ਜਾਣਾ ਕੀਤਾ ਕਿ ਕਿਧਰੇ ਜੇ ਮੈਂ ਆਪਣਾ ਘੋੜਾ ਦੇ ਦਿੱਤਾ, ਫੌਜ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਮੇਰੇ ਪਰਿਵਾਰ ਨੂੰ ਕਿਸੇ ਜੀ ਨੂੰ ਛੱਡਣਾ ਨਹੀਂ, ਸਾਰਿਆਂ ਨੂੰ ਮਾਰ ਦੇਣਗੇ। ਇਹ ਹੁਣ ਡਰ ਧਾਰਨ ਕਰਦੇ ਆ ਮਹਾਰਾਜ ਸੱਚੇ ਪਾਤਸ਼ਾਹ ਦੇ ਲਈ ਛੋਟਾ ਜਿਹਾ ਸਾਧ ਸੰਗਤ ਬਸ਼ੇਰਾ ਉਹਦੇ ਤੇ ਕਾਠੀ ਪਾ ਕੇ ਲੈ ਆਇਆ। ਤੇ ਹਜ਼ੂਰ ਨੇ ਦੇਖ ਕਰਕੇ ਬਚਨ ਕੀਤਾ, ਫਤਿਆ ਇਹ ਜੋ ਛੋਟਾ ਜਿਹਾ ਟਟੇਰਾ ਤੂੰ ਲੈ ਕਰਕੇ ਆਇਆ ਸਾਡੇ ਇਹਦੀ ਅਸਵਾਰੀ ਕਰਨ ਦੇ ਯੋਗ ਨਹੀਂ ਹੈ, ਅਸੀਂ ਇਹਦੇ ਤੇ ਅਸਵਾਰੀ ਨਹੀਂ ਕਰ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦਾ ਇਹ ਵਚਨ ਸੁਣ ਕਰਕੇ ਕਹਿਣ ਲੱਗਾ, ਗੱਲ ਨੂੰ ਟਾਲ ਮਟੋਲ ਕਰਨ ਲੱਗਾ। ਕਹਿਣ ਲੱਗਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੋ ਘੋੜੀ ਸੀ ਉਹ ਘਰ ਦੇ ਵਿੱਚ ਮੇਰਾ ਹਜ਼ੂਰ ਦਾ ਸਾਧ ਸੰਗਤ ਦੇ ਵਚਨ ਸੁਣ ਕਰਕੇ ਆਪਣੇ ਘਰ ਨੂੰ ਵਾਪਸ ਚਲਾ ਗਿਆ। ਰਾਤ ਦੇ ਸਮੇਂ ਕਹਿੰਦੇ ਕਿ ਬਹੁਤ ਹੀ ਜ਼ਹਿਰੀਲਾ ਸਭ ਘੋੜੀ ਨੂੰ ਡਸ ਗਿਆ ਤੇ ਉਹਦੀ ਮੌਤ ਹੋ ਗਈ, ਮਰ ਗਈ ਸੀ। ਜਦੋਂ ਘੋੜੀ ਨੂੰ ਉਠਾਲਣ ਲੱਗਾ ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਦਾ ਕਹਿਆ ਹੋਇਆ ਜੋ ਵਾਕ ਸੀ, ਕਹਿੰਦੇ ਉਹ ਫਤਿਹ ਨੂੰ ਵੀ ਸੱਪ ਲੜ ਗਿਆ ਤੇ ਉੱਥੇ ਉਹਦੀ ਵੀ ਮੌਤ ਹੋ ਗਈ। ਗੁਰੂ ਤੋਂ ਬੇਮੁਖ ਹੋਇਆ ਸੀ, ਸਿਦਕ ਤੋਂ ਡੋਲ ਜਾਣਾ ਕੀਤਾ ਸੀ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਭਰੋਸਾ ਨਾ ਰੱਖ ਸਕਿਆ। ਸਿਦਕ ਤੋਂ ਡੋਲਣੇ ਕਰਕੇ ਸਾਧ ਸੰਗਤ ਜੀ ਘੋੜੀ ਵੀ ਮਰਵਾ ਲਈ ਤੇ ਆਪ ਵੀ ਮੌਤ ਦੇ ਮੂੰਹ ਵਿੱਚ ਪੈ ਗਿਆ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇੱਥੋਂ ਹੀ ਸਾਧ ਸੰਗਤ ਇੱਕ ਮਹੰਤ ਕਿਰਪਾਲ ਦਾਸ ਦੇ ਬਾਬਤ ਵੀ ਸਾਧੂ ਦੇ ਬਾਬਤ ਵੀ ਜ਼ਿਕਰ ਆਉਂਦਾ ਹੈ ਕਿ ਗਰੀਬ ਨਵਾਜ ਸਤਿਗੁਰੂ ਜੀ ਦੇ ਆਸ਼ਰਮ ਦੇ ਵਿੱਚ ਗਏ ਹਨ। ਇਹਨੇ ਵੀ ਸਾਧ ਸੰਗਤ ਜੀ ਆਪਣੇ ਸਿਰ ਤੋਂ ਡੋਲ ਜਾਣਾ ਕੀਤਾ। ਹਜ਼ੂਰ ਨੂੰ ਭੇਟਾ ਦੇ ਕੇ ਵਿਦਾਇਗੀ ਦੇਣ ਲੱਗ ਪਿਆ। ਸਤਿਗੁਰਾਂ ਨੂੰ ਦੇਖਦੇ ਆ ਸਾਰ ਹੀ ਕਿ ਕਿਤੇ ਇੱਥੇ ਰਹਿਣਗੇ ਤੇ ਮੇਰਾ ਸਾਰਾ ਡੇਰਾ ਹੀ ਲੁੱਟਿਆ ਜਾਣਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ
ਹਜੂਰ ਨੇ ਬਚਨ ਕਰ ਦਿੱਤਾ, ਕਹਿੰਦੇ ਹਨ ਠੀਕ ਹੈ, ਜਿਸ ਮੌਤ ਤੋਂ ਡਰਦਾ ਹੈ ਉਹ ਮੌਤ ਤਾਂ ਤੈਨੂੰ ਆਵਾਜ਼ਾਂ ਪਈ ਮਾਰਦੀ ਹੈ। ਸਤਿਗੁਰੂ ਜੀ ਸਮੇਂ ਨੂੰ ਟਾਲਣਾ ਚਾਹੁੰਦੇ ਸਨ, ਇਹਦੇ ਜੀਵਨ ਨੂੰ ਸਫਲਿਆ ਕਰਨਾ ਚਾਹੁੰਦੇ ਸਨ, ਪਰ ਸਾਧ ਸੰਗਤ ਜੀ ਭਾਗਾਂ ਤੋਂ ਬਿਨਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਨਹੀਂ ਪ੍ਰਾਪਤ ਹੋ ਸਕਦੀਆਂ। ਸਿਦਕ ਤੋਂ ਡੋਲ ਗਿਆ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗਾ, ਮਹਾਰਾਜ ਬੇਟਾ ਪ੍ਰਵਾਨ ਕਰੋ। ਸਤਿਗੁਰੂ ਜੀ ਨੂੰ ਵਿਦਾਇਗੀ ਦੇ ਦਿੱਤੀ। ਤੇ ਸਾਧ ਸੰਗਤ ਜੀ ਥੋੜੇ ਸਮੇਂ ਬਾਅਦ ਹੀ ਕਹਿੰਦੇ ਕਿ ਉਹਦੀ ਫਿਰ ਮੌਤ ਹੋ ਗਈ ਸੀ। ਸਤਿਗੁਰਾਂ ਤੋਂ ਬੇਮੁਖ ਹੋ ਗਿਆ, ਗੁਰੂ ਕੇ ਬਚਨਾਂ ਦੀ ਪਾਲਣਾ ਨਹੀਂ ਸੀ ਕਰ ਸਕਿਆ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਮੇਂ ਤੋਂ ਲੰਘ ਰਹੇ ਸਨ। ਤੇ ਸਾਧ ਸੰਗਤ ਫਿਰ ਉਥੋਂ ਦੇ ਨਗਰ ਦੇ ਲੋਕਾਂ ਨੂੰ, ਜੋ 4 ਜਾਣੇ ਨੌਜਵਾਨ ਸਨ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੰਗਵਾਇਆ ਸੇਵਾ ਕਰਨ ਦੇ ਲਈ, ਪਲੰਘੇ ਚੁੱਕਣ ਦੇ ਵਾਸਤੇ। ਜਦੋਂ ਨਗਰ ਤੋਂ 4 ਨੌਜਵਾਨ ਸਾਧ ਸੰਗਤ ਸਿੱਖ ਚੱਲ ਕਰਕੇ ਆਏ, ਉਹਨਾਂ ਦੇ ਵਿੱਚੋਂ ਇੱਕ ਛੋਟੇ ਘਰ ਦਾ ਸੀਗਾ। ਜਦੋਂ ਪਲੰਘਾ ਚੁੱਕਿਆ ਤੇ ਇੱਕ ਪਾਸੇ ਨੂੰ ਨਿਵਾਣ ਤੇ 3 ਜਿਹੜੇ ਉਹ ਸਹੀ ਪਾਸੇ ਸਨ। ਤੁਰੇ ਜਾਂਦੇ ਨੇ ਤੇ ਹਜੂਰ ਨੇ ਬਚਨ ਕੀਤਾ ਕਿ ਸਹੀ ਤਰ੍ਹਾਂ ਕਿਉਂ ਨਹੀਂ ਚੱਲਦੇ, ਇੱਕ ਪਾਸੇ ਨਿਵਾਣ ਕਿਉਂ ਹੁੰਦੀ ਹੈ। ਤੇ ਕਹਿਣ ਲੱਗਾ, ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਜਾਣਬੁੱਝ ਕੇ ਨਹੀਂ ਕਰਦੇ, ਮੇਰਾ ਕੱਦ ਹੀ ਨਿੱਕਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦੇ ਸਾਧ ਸੰਗਤ ਧੌਣ ਤੋਂ ਫੜ ਕਰਕੇ ਗਰਦਨ ਤੋਂ ਕਹਿੰਦੇ, ਚੱਲ ਉੱਚਾ ਹੋ। ਸਾਧ ਸੰਗਤ ਤਾਂ ਨੂੰ ਹੋਇਆ ਤੇ ਉਹਦਾ ਕੱਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਘੋੜਾ ਅਰਪਣ ਕਰਕੇ ਹਜੂਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਦੇ ਸਿੰਘਾਂ ਨੂੰ ਲੈ ਕਰਕੇ ਸਾਧ ਸੰਗਤ ਜੀ, ਜੋ ਭਾਈ ਕੱਲਾ ਸੀ ਨਾ, ਉਹਦੇ ਕੋਲ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚੇ ਸਨ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਿਸ ਸਮੇਂ ਪਹੁੰਚੇ ਹੈ, ਇਹਦੇ ਬਾਬਤ ਜ਼ਿਕਰ ਆਉਂਦਾ ਕਿ ਹਜੂਰ ਬਾਹਰ-ਬਾਹਰ ਦੇ ਪਹੁੰਚੇ ਹੋਏ ਹੈ। ਉਹਨਾਂ ਦੇ ਨਾਲ ਸਿੰਘ ਵੀ ਹਨ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਬਾਬਤ ਜਦੋਂ ਸਾਧ ਸੰਗਤ ਜੀ ਨੂਰੇ ਮਾਹੀ ਦੀ ਰਸਨਾ ਤੋਂ ਸੁਣਿਆ ਤੇ ਉਹ ਸਾਹਮਣੇ ਕਾਲੀ ਦੇ ਨਾਲ ਰਾਏ ਕੱਲਾ ਚੱਲ ਕਰਕੇ ਉੱਥੇ ਆਇਆ। ਸਤਿਗੁਰੂ ਜੀ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ, ਹੈ ਮਹਾਰਾਜ ਸੱਚੇ ਪਾਤਸ਼ਾਹ ਜੀ, ਗੁਰੂ ਕਲਗੀਧਰ ਪਿਤਾ ਮਹਾਰਾਜ ਦਾਸ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੈ। ਮਹਾਰਾਜ ਸੱਚੇ ਪਾਤਸ਼ਾਹ ਕੀ ਆਪ ਜੀ ਦਾ ਹੁਕਮ ਹੈ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ਕੋਈ ਛਕਣ ਵਾਸਤੇ ਪ੍ਰਬੰਧ ਕੀਤਾ ਜਾਵੇ। ਬੇਨਤੀ ਕੀਤੀ, ਹੈ ਮਹਾਰਾਜ ਇੱਥੇ ਖੂਹ ਤੇ ਤਾਂ ਕੁਝ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨਹੀਂ ਹੈ ਜੋ ਤਿਆਰ ਕਰਕੇ ਆਪ ਜੀ ਨੂੰ ਛਕਾਇਆ ਜਾ ਸਕੇ। ਹੈ ਸਤਿਗੁਰੂ ਜੀ, ਜੇ ਆਪ ਜੀ ਘਰ ਦੇ ਵਿੱਚ ਮਹਾਰਾਜ ਚਲੋ ਤਾਂ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੋ ਵੀ ਆਪ ਜੀ ਹੁਕਮ ਕਰੋਗੇ ਉਹ ਹੀ ਅਸੀਂ ਛਕਾ ਦੇਵਾਂਗੇ। ਪਰ ਹਜੂਰ ਨੇ ਬਚਨ ਕੀਤਾ, ਰਾਏ ਕੱਲਾ ਇੱਥੇ ਜੋ ਕੁਝ ਹਾਜ਼ਰ ਹੈ ਉਹ ਕੁਝ ਸਾਨੂੰ ਛਕਾ ਦੇਣਾ ਕਰ। ਕਹਿਣ ਲੱਗਾ, ਮਹਾਰਾਜ ਇੱਥੇ ਤਾਂ ਕੁਝ ਵੀ ਨਹੀਂ ਹੈ। ਇਹ ਮਹਾਰਾਜ ਜੋ ਉੱਥੇ ਝੋਟੀਆਂ ਸਨ, ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਇਹ ਵੀ ਅਪਸਰਾ ਹਨ, ਭਾਵ ਕਿ ਅਜੇ ਦੁੱਧ ਨਹੀਂ ਦਿੰਦੀਆਂ। ਜਦੋਂ ਗਰੀਬ ਨਵਾਜ ਸਤਿਗੁਰੂ ਜੀ ਨੂੰ ਇਉਂ ਕਿਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਨੂਰੇ ਮਾਹੀ ਨੂੰ ਕਿ ਜਾ
ਕਿਸੇ ਵੀ ਝੋਟੀ ਦੇ ਹੇਠਾਂ ਥਾਪੀ ਦੇ ਕਰਕੇ ਬੈਠ ਜਾ, ਉਹ ਦੁੱਧ ਜਿੰਨਾ ਚਾਹੇ ਤੂੰ ਚੋਣਾ ਚੋ ਲੈਣਾ ਕਰੀ। ਦੇ ਵਿੱਚ ਚੋਵਾਂਗੇ, ਕਿਸ ਬਰਤਨ ਦੇ ਵਿੱਚ ਪਾਵਾਂਗੇ। ਉਸ ਸਮੇਂ ਕਵੀ ਜੀ ਨੇ ਜ਼ਿਕਰ ਕੀਤਾ ਕਿ ਹਜ਼ੂਰ ਨੇ ਆਪਣੇ ਹੱਥੀਂ ਆਪਣੇ ਹਸਤ ਕਮਲਾਂ ਦੇ ਨਾਲ ਗੰਗਾ ਸਾਗਰ ਸਾਧ ਸੰਗਤ ਜੀ, ਉਹ ਭਾਂਡੇ ਦਾ ਨਾਮ ਹੈ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨੂਰੇ ਮਾਹੀ ਨੂੰ ਫੜਾਇਆ। ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਰਤਨ ਫੜ ਕਰਕੇ ਕਹਿਣ ਲੱਗਾ, ਮਹਾਰਾਜ ਇਹਦੇ ਵਿੱਚ ਤਾਂ ਛੇਕ ਹੀ ਛੇਕ ਬਣੇ ਹੋਏ ਹੈ, ਇਹਦੇ ਵਿੱਚ ਦੁੱਧ ਕਿਵੇਂ ਟਿਕੇਗਾ। ਬਹੁਤ ਹੈਰਾਨ ਹੋ ਕੇ ਬੇਨਤੀ ਕੀਤੀ। ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਿ ਅੱਜ ਨੌਵੀਂ ਪੀੜ੍ਹੀ ਦੇ ਵਿੱਚ ਸਾਧ ਸੰਗਤ ਜੀ, ਉਹ ਅੱਜ ਵੀ ਉਸੇ ਤਰ੍ਹਾਂ ਗੰਗਾ ਸਾਗਰ ਭਾਂਡਾ ਉਹਨਾਂ ਨੇ ਪਵਿੱਤਰ ਸਤਿਗੁਰੂ ਜੀ ਦੇ, ਜਿਸ ਨੂੰ ਮੁਬਾਰਕ ਹਜ਼ੂਰ ਦੇ ਹੱਥ ਛੋਏ ਹੋਏ ਸਨ, ਅੱਜ ਵੀ ਸਾਧ ਸੰਗਤ ਉਹਨਾਂ ਦੀ ਪੀੜ੍ਹੀ ਦੇ ਕੋਲ ਉਹ ਮੌਜੂਦ ਹੈ। ਮਹਾਰਾਜ ਸੱਚੇ ਪਾਤਸ਼ਾਹ ਨੂਰਪੁਰ ਦੇ ਵਿੱਚ ਗਰੀਬ ਨਵਾਜ ਸਤਿਗੁਰੂ ਜੀ ਦੇ ਅੱਜ ਵੀ ਪਾਵਨ ਉਹ ਯਾਦ ਕਾਇਮ ਹੈ। ਇੱਥੋਂ ਸਾਧ ਸੰਗਤ ਜੀ ਹਜ਼ੂਰ ਨੇ ਬਚਨ ਕੀਤਾ ਸੀ ਭਾਈ ਰਾਏ ਕੱਲੇ ਨੂੰ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਿ ਭਾਈ ਕੱਲਿਆ, ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਸਰਹੰਦ ਦੇ ਵਿੱਚ ਸਾਡੇ ਛੋਟੇ ਸਾਹਿਬਜ਼ਾਦੇ ਔਰ ਸਾਡੇ ਮਾਤਾ ਗੁਜਰ ਕੌਰ ਜੀ, ਉਹਨਾਂ ਦੀ ਖਬਰ ਲੈਣ ਦੇ ਵਾਸਤੇ ਕਿਸੇ ਆਪਣੇ ਅਹਿਲਕਾਰ ਸੇਵਾਦਾਰ ਨੂੰ ਭੇਜਣਾ ਕਰ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੇ ਜਦੋਂ ਇਹ ਵਚਨ ਸੁਣੇ ਹੈ, ਉਸ ਸਮੇਂ ਨੂਰਾ ਮਾਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਪਹੁੰਚਿਆ ਤੇ ਸਾਧ ਸੰਗਤ ਜੀ ਇਉਂ ਉਸ ਸਮੇਂ ਦਾ ਉੱਥੋਂ ਦਾ ਦ੍ਰਿਸ਼ ਆਪਣੇ ਨੇਤਰਾਂ ਦੇ ਨਾਲ ਨੂਰੇ ਮਾਹੀ ਨੇ ਤੱਕਿਆ ਕਿ ਜਿਵੇਂ ਬਹੁਤ ਵੱਡਾ ਕਹਿਰ ਵਰਸਣ ਵਾਲਾ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨ ਸਤ ਕਰਕੇ ਕਿਹਾ ਸੀ, ਸਰੀਰ ਨੂੰ ਕੋਈ ਥਕਾਵਟ ਵੀ ਮਹਿਸੂਸ ਨਹੀਂ ਹੋਈ। ਜਿਸ ਸਮੇਂ ਸਰਹੰਦ ਵਿੱਚ ਪਹੁੰਚਿਆ ਤੇ ਆਪਣੀ ਭੈਣ ਨੂਰੀ ਨੂੰ ਜਾ ਕਰਕੇ ਮਿਲਿਆ। ਜਿਵੇਂ ਪਹਿਲਾਂ ਉਹ ਭੈਣ ਬੜਾ ਚਾਅ ਕਰਿਆ ਕਰਦੀ ਸੀ, ਸਾਧ ਸੰਗਤ ਜੀ ਭਰਾ ਦੇ ਆਉਣ ਤੇ ਬੜਾ ਉਹਨੇ ਚਾਅ ਕਰਨਾ, ਬੜੀ ਖੁਸ਼ੀ ਦੇ ਨਾਲ ਗਲ ਲੱਗ ਕਰਕੇ ਮਿਲਣਾ, ਪਰ ਨਾ ਤਾਂ ਅੱਜ ਚਿਹਰੇ ਤੇ ਉਹ ਮੁਸਕਰਾਹਟ ਸੀ, ਨਾ ਉਹ ਚਾਅ ਸੀ, ਨਾ ਹੀ ਗਲ ਲੱਗ ਕਰਕੇ ਉਹ ਮਿਲਣਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਵਚਨ ਕੀਤਾ ਸੀ ਕਿ ਛੇਤੀ ਸਾਰਾ ਪਤਾ ਲੈ ਕਰਕੇ ਆਉਣਾ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਜੋ ਵਚਨ ਕਹਿਆ ਹੋਇਆ ਯਾਦ ਕੀਤਾ ਤੇ ਫਿਰ ਪੁੱਛਣਾ ਕੀਤਾ ਕਿ ਕੀ ਕਾਰਨ ਹੈ, ਕਿਉਂ ਇੰਨਾ ਉਦਾਸੀ ਆਪਣੇ ਚਿਹਰੇ ਤੇ ਧਾਰਨ ਕੀਤੀ ਹੋਈ ਹੈ। ਤੇ ਉਸ ਸਮੇਂ ਸਾਧ ਸੰਗਤ ਜੀ ਜੋ ਨੂਰੇ ਮਾਹੀ ਦੀ ਭੈਣ ਸੀ ਨਾ, ਨੂਰੀ ਭੁੱਬਾਂ ਮਾਰ ਕਰਕੇ ਰੋਣ ਲੱਗ ਪਈ, ਵੈਰਾਗ ਧਾਰਨ ਕਰ ਲਿਆ ਔਰ ਆਪਣੇ ਮੁਖ ਤੋਂ ਕੁਝ ਆਖ ਨਾ ਸਕੀ। ਕਹਿਣ ਲੱਗੀ ਕਿ ਸਰਹੰਦ ਦੇ ਵਿੱਚ ਕਹਿਰ ਕਮਾਉਣਾ ਕੀਤਾ ਹੈ ਸੂਬੇਦਾਰ ਵਜ਼ੀਰ ਖਾਨ ਨੇ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਜੋ ਛੋਟੇ ਸਾਹਿਬਜ਼ਾਦੇ ਹਨ, ਉਹਨਾਂ ਨੂੰ ਜਿਉਂਦਿਆਂ ਹੀ ਨੀਹਾਂ ਵਿੱਚ ਚਿਣ ਕਰਕੇ ਸ਼ਹੀਦ ਕਰ ਦੇਣਾ ਕੀਤਾ ਹੈ। ਔਰ ਜੋ ਬਜ਼ੁਰਗ ਮਾਤਾ ਗੁਜਰ ਕੌਰ ਸੀ, ਉਹਨਾਂ ਨੇ ਆਪਣੇ ਪ੍ਰਾਣ ਜਿਹੜੇ ਸਨ ਠੰਡੇ ਬੁਰਜ ਦੇ ਵਿੱਚ ਤਿਆਗ ਦੇਣਾ ਕੀਤੇ ਹੈ। ਔਰ ਇਸ ਬਾਬਤ ਸਾਧ ਸੰਗਤ ਜੀ ਇਉਂ ਵੀ ਜ਼ਿਕਰ ਆਉਂਦਾ ਹੈ, ਕਵੀ ਜਨਾਂ ਨੇ ਜ਼ਿਕਰ ਕਰਨਾ ਕੀਤਾ ਹੈ ਕਿ ਰਾਏ ਇਕੱਲੇ ਨੇ ਆਪਣੇ ਨੇਤਰਾਂ ਦੇ ਨਾਲ ਸਭ ਕੁਝ ਆਪਣੇ ਅੱਖੀਂ ਜਿਵੇਂ ਸਾਹਿਬਜ਼ਾਦਿਆਂ ਜੀ ਦੀ ਸ਼ਹਾਦਤ ਹੋਈ ਹੈ, ਜਿਵੇਂ ਸੂਬੇ ਦੀ ਕਚਹਿਰੀ ਵਿੱਚ ਜਾ ਕਰਕੇ ਬਾਬਾ ਫਤਿਹ ਸਿੰਘ ਸਾਹਿਬ ਜੀ, ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਜਾ ਕਰਕੇ ਜਿਵੇਂ ਸਾਧ ਸੰਗਤ ਜੀ ਤਾੜ ਕਰਕੇ ਉਹਦੇ ਸਵਾਲਾਂ ਦਾ ਜਵਾਬ ਦਿੰਦੇ ਸਨ। ਔਰ ਮਹਾਰਾਜ ਸੱਚੇ ਪਾਤਸ਼ਾਹ ਜੋ ਸਤਿਗੁਰੂ ਜੀ ਦੇ ਮਾਤਾ ਗੁਜਰ ਕੌਰ ਜੀ ਨੇ ਜਿਵੇਂ ਇਹ ਵਚਨ ਕਹਿ ਕਰਕੇ ਪਰਪੱਕਤਾ ਕਰਵਾਈ ਸੀ, ਕਿਤੇ ਡੋਲ ਨਾ ਜਾਇਓ ਔਰ ਆਪਣੇ ਪਿਤਾ ਦੀ ਪੱਗ ਨੂੰ ਕਿਤੇ ਲਾਜ ਨਾ ਲਾ ਦਿਓ, ਉਹ ਬਚਨਾਂ ਦੀ ਦ੍ਰਿੜਤਾ ਰੱਖਣੀ। ਔਰ ਜਿਵੇਂ ਸਾਧ ਸੰਗਤ ਜੀ 3 ਦਿਨ ਦੀ ਕਚਹਿਰੀ ਦੇ ਵਿੱਚ ਪੇਸ਼ੀ ਹੋਣੀ ਹੈ, ਉਹ ਅੱਗੇ ਸਾਧ ਸੰਗਤ ਕੱਲ੍ਹ ਦੇ ਦੀਵਾਨਾਂ ਵਿੱਚ ਅਸੀਂ ਉਹ ਵਿਚਾਰ ਕਰਾਂਗੇ। ਸਮਾਂ ਸਮਾਪਤ ਹੋ ਚੁੱਕਾ ਹੈ, ਸਮੇਂ ਦਾ ਖਿਆਲ ਨਹੀਂ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਜਿਵੇਂ ਆਗ ਕਰਕੇ ਸਾਧ ਸੰਗਤ ਜੀ ਨੂਰੇ ਮਾਹੀ ਨੇ ਸਾਰੀ ਵਿਥਿਆ ਸੁਣਾਉਣੀ ਹੈ, ਜਿਵੇਂ ਸ਼ਹਾਦਤ ਹੋਈ ਹੈ, ਕੱਲ੍ਹ ਨੂੰ ਅਸੀਂ ਵਿਚਾਰ ਕਰਾਂਗੇ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਔਰ ਇਹਦੇ ਨਾਲ ਹੀ ਜਿਵੇਂ ਸਾਧ ਸੰਗਤ ਜੀ ਜੋ ਦੱਖਣ ਦੀ ਧਰਤੀ ਤੇ ਮਹਾਰਾਜ ਕਿਉਂਕਿ ਜਿਵੇਂ ਲੜੀਵਾਰ ਸੰਖੇਪ ਰੂਪ ਦੇ ਵਿੱਚ ਅਸੀਂ ਵਿਚਾਰ ਤੇ ਆ ਰਹੇ ਸਾਂ, ਜੇ ਸਾਧ ਸੰਗਤ ਜੀ ਧਿਆਨ ਦੇ ਨਾਲ ਜੁੜਿਆ ਜਾਵੇ ਨਾ, ਸੁਰਤ ਜੋੜ ਕਰਕੇ, ਤੇ ਹੂਬਹੂ ਉਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹੀ ਦੇ ਦੀਦਾਰ ਹੁੰਦੇ ਹੈ। ਕਿਉਂਕਿ 4 ਪ੍ਰਕਾਰ ਦੇ ਦੀਦਾਰ ਮੰਨੇ ਹਨ ਵਿਦਵਾਨ ਜਨਾਂ ਦੇ, ਪ੍ਰਤੱਖ ਦਰਸ਼ਨ, ਚਿੱਤਰ ਦਰਸ਼ਨ, ਔਰ ਸਾਧ ਸੰਗਤ ਜੀ ਸੁਪਨ ਦਰਸ਼ਨ ਤੇ ਸ਼੍ਰਵਣ ਦਰਸ਼ਨ। ਸ਼੍ਰਵਣ ਦਰਸ਼ਨ ਤੋਂ ਭਾਵ ਕਿ ਕੰਨਾਂ ਦੇ ਨਾਲ ਸਤਿਗੁਰੂ ਜੀ ਦੀਆਂ ਕਥਾ ਕਹਾਣੀਆਂ ਨੂੰ ਸੁਣ ਕਰਕੇ, ਹਜ਼ੂਰ ਦੇ ਕੌਤਕਾਂ ਨੂੰ ਸੁਣ ਕਰਕੇ, ਸ਼ਰਧਾ ਭਾਵਨਾ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣਿਆ ਜਾਵੇ ਤੇ ਸਾਧ ਸੰਗਤ ਤੋਂ ਸ਼੍ਰਵਣ ਸੁਣਨ ਦੇ ਰਾਹੀਂ ਸਤਿਗੁਰਾਂ ਦੇ ਦੀਦਾਰ ਹੋ ਜਾਂਦੇ ਹਨ। ਤੇ ਕਵੀ ਜਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਥਾਵਾਂ ਤੇ ਦੀਦਾਰ ਕਰਵਾਏ ਹੈ, ਐਸੀਆਂ ਝਲਕਾਂ ਦਿੱਤੀਆਂ ਹਨ, ਐਸੇ ਸੋਹਣੇ ਢੰਗ ਦੇ ਨਾਲ ਛੰਦਾਬੱਧੀ ਕਾਵਿ ਰਚਨਾ ਦੇ ਵੀ ਸਤਿਗੁਰੂ ਜੀ ਦਾ ਇਤਿਹਾਸ ਲਿਖਣਾ ਕੀਤਾ ਹੈ, ਜਿਸ ਦੁਆਰਾ ਮਹਾਰਾਜ ਸੱਚੇ ਪਾਤਸ਼ਾਹੀ ਦੇ ਸ਼੍ਰਵਣ ਦਰਸ਼ਨ ਸਾਧ ਸੰਗਤ ਜੀ ਹੁੰਦੇ ਹੈ। ਇਸ ਲਈ ਬੇਨਤੀ ਹੈ, ਭਾਵੇਂ ਅੱਜ 13 ਪੋਹ ਹੈ, 28 ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਝੁਕਾਓ ਸੀਸ, ਪਿਆਰ ਅਦਬ ਦੇ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਕਲਿਆਣ ਮਹੱਲਾ ਚੌਥਾ। ਕਲਿਆਣ ਰਾਗ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਗਰੀਬਨ
ਰਾਖਿਆ ਜਾਂਦਾ ਹੈ। ਇਹ ਸਾਧ ਸੰਗਤ ਜੀ 5 ਮੰਤਰ ਹਨ। ਗਰੀਬ ਨਵਾਜ਼ ਸਤਿਗੁਰੂ ਜੀ ਮਹਾ ਮੰਤਰ ਉਚਾਰਨ ਕਰਦਿਆਂ ਹੋਇਆਂ ਫਰਮਾਉਂਦੇ ਨੇ, ਇੱਕ ਓੰਕਾਰ, ਇੱਕ ਅਦਵੈਤ ਸਰੂਪ ਹੈ ਓੰਕਾਰ, ਸਭ ਜੀਵਾਂ ਦਾ ਪ੍ਰਕਾਸ਼ਕ ਹੈ। ਸਤਿਨਾਮ ਉਹ ਪਰਮੇਸ਼ਰ ਸਦੀਵ ਕਾਲ ਵਾਸਤੇ ਸੱਚਾ ਹੈ, ਔਰ ਐਸਾ ਉਹ ਵਾਹਿਗੁਰੂ ਹੈ, ਉਹਦਾ ਨਾਮ ਵੀ ਸਦਾ ਵਾਸਤੇ ਸੱਚਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਭੂਤ ਭਵਿੱਖਤ ਵਰਤਮਾਨ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਰਾਂ ਵਾਲੇ ਇੱਕ ਵਾਰ ਸਿੰਘਾਂ ਦੇ ਨਾਲ ਬੈਠਿਆਂ ਹੋਇਆਂ ਸੁਭਾਵਿਕ ਹੀ ਵਚਨ ਕਰਦੇ ਸਨ। ਕਥਾ ਤੋਂ ਬਾਅਦ ਵਿੱਚ ਬੈਠਿਆਂ ਹੋਇਆਂ ਵਚਨ ਕੀਤਾ ਸਿੰਘਾਂ ਦੇ ਨਾਲ। ਕਹਿਣ ਲੱਗੇ ਕਿ ਸਿੰਘੋ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਰਬ ਕਲਾ ਸਮਰੱਥ ਸਤਿਗੁਰੂ ਜੀ ਹਨ। ਗਰੀਬ ਨਵਾਜ਼ ਦਸਾਂ ਪਾਤਸ਼ਾਹੀਆਂ ਦੀ ਜੋਤ ਮਹਾਰਾਜ ਸੱਚੇ ਪਾਤਸ਼ਾਹ ਹਨ। ਸਿੰਘੋ, ਇਹ ਦੱਸੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਕਿਹੜੀ ਚੀਜ਼ ਹੈ ਜਿਹੜੀ ਨਹੀਂ ਹੈ? ਤੇ ਸਾਰੇ ਸਿੰਘ ਬੜੇ ਹੈਰਾਨ ਹੋਏ। ਬੜੇ ਹੈਰਾਨ ਹੋ ਕਰਕੇ ਕਹਿਣ ਲੱਗੇ, ਮਹਾਂਪੁਰਸ਼ਾਂ ਨੇ ਕਿੱਦਾਂ ਦਾ ਹੀ ਬਚਨ ਕਰ ਦਿੱਤਾ ਕਿ ਸਤਿਗੁਰੂ ਜੀ ਸਰਬ ਕਲਾ ਸਮਰੱਥ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਹਰ ਇੱਕ ਦਾਤ ਬਖਸ਼ਿਸ਼ ਕਰਨ ਵਾਲੇ ਹੈ। ਪਰਮੇਸ਼ਰ ਦੀ ਜੋਤ ਗਰੀਬ ਨਵਾਜ਼ ਸਤਿਗੁਰੂ ਜੀ ਸ਼ਬਦ ਰੂਪ ਹਨ। ਤੇ ਫਿਰ ਕਿਹੜੀ ਚੀਜ਼ ਹੋ ਸਕਦੀ ਜਿਹੜੀ ਸਤਿਗੁਰਾਂ ਦੇ ਕੋਲ ਨਹੀਂ ਹੈ? ਬੜੇ ਹੈਰਾਨ ਹੋ ਕਰਕੇ ਸਿੰਘਾਂ ਨੇ ਪੁੱਛਿਆ, ਮਹਾਂਪੁਰਸ਼ੋ, ਇਹ ਕਿੱਦਾਂ ਦਾ ਬਚਨ ਆਪ ਜੀ ਨੇ ਕਰ ਦਿੱਤਾ? ਮਹਾਂਪੁਰਸ਼ਾਂ ਨੇ ਫਿਰ ਪੁੱਛਿਆ ਕਿ ਸਿੰਘੋ, ਇੱਕ ਕਿਹੜੀ ਚੀਜ਼ ਹੈ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਨਹੀਂ ਮਿਲਦੀ? ਤੇ ਫਿਰ ਵੀ ਜਦੋਂ ਚੁੱਪਤਾ ਧਾਰਨ ਕੀਤੀ ਤੇ ਸਾਧ ਸੰਗਤ ਮਹਾਂਪੁਰਸ਼ਾਂ ਨੇ ਬਚਨ ਕੀਤਾ, ਵੈਰ ਭਾਵਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਨਹੀਂ ਕਦੇ ਵੀ ਕਿਸੇ ਨੂੰ ਮਿਲ ਸਕਦੀ। ਕਿਉਂਕਿ ਹਜ਼ੂਰ ਨੇ ਸਭ ਨੂੰ ਸਾਂਝੀ ਵਾਰਤਾ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਾਹੁ ਵਰਨਾ ਕਉ ਸਾਂਝਾ। ਕੋਈ ਵੀ ਪੁਰਾਣਾ ਤਾਰੀ ਜੀਵ ਆ ਜਾਵੇ, ਸਤਿਗੁਰੂ ਜੀ ਸਭ ਨੂੰ ਸਮ ਦ੍ਰਿਸ਼ਟੀ ਦੇ ਨਾਲ ਦੇਖਦੇ ਹਨ, ਔਰ ਸਤਿਗੁਰੂ ਜੀ ਅੰਦਰ ਦੀ ਭਾਵਨਾ ਦੇਖ ਕਰਕੇ ਬਖਸ਼ਿਸ਼ ਕਰ ਦਿੰਦੇ ਹਨ। ਕਿਸੇ ਵੀ ਮਜ਼ਹਬ ਦਾ, ਕਿਸੇ ਵੀ ਜਾਤੀ ਦਾ ਕਿਉਂ ਨਾ ਕੋਈ ਆ ਜਾਵੇ। ਹਾਂ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਨਿਰਵੈਰ। ਐਸਾ ਪਰਮਾਤਮਾ ਦਾ ਸਰੂਪ ਹੈ, ਕਿਸੇ ਨਾਲ ਵੈਰ ਨਹੀਂ ਹੈ ਪਰਮੇਸ਼ਰ ਨੂੰ। ਜਿੱਥੇ ਭੈ ਤੋਂ ਰਹਿਤ ਹੈ, ਉੱਥੇ ਵੈਰ ਤੋਂ ਰਹਿਤ ਪਰਮਾਤਮਾ ਦੀ ਹਸਤੀ ਜਾਣੋ। ਅਕਾਲ ਮੂਰਤ ਫਿਰ ਕਾਲ ਤੋਂ ਰਹਿਤ ਪਰਮਾਤਮਾ ਕਾਲ ਦਾ ਹੀ ਤਮਾਸ਼ਾ ਪਰਮੇਸ਼ਰ ਨੇ ਪੈਦਾ ਕੀਤਾ ਹੈ। ਹਜ਼ੂਰ ਕਹਿੰਦੇ ਹਨ, ਕਾਲ ਕੇ ਬਨਾਹੇ ਸਭ ਕਾਲ ਹੀ ਚਬਾਹੇਂਗੇ। ਜਿੱਥੇ ਕਿਤੇ ਵੀ ਪੈਦਾ ਕੀਤੇ ਹੋਏ ਜੀਵ ਜੰਤੂ ਹੈ, ਪਰ ਪਰਮੇਸ਼ਰ ਅਕਾਲ ਮੂਰਤ ਹੈ, ਅਕਾਲ ਹਸਤੀ ਹੈ, ਕਦੇ ਕਾਲ ਦੀ ਲਪੇਟ ਵਿੱਚ ਆਉਣ ਵਾਲਾ ਨਹੀਂ। ਅਜੂਨੀ ਸਹਿਬੰ ਫਿਰ ਜਗਤ ਦੇ ਜੀਵਾਂ ਵਾਂਗ ਜੂਨੀਆਂ ਦੇ ਵਿੱਚ ਵੀ ਨਹੀਂ ਆਉਂਦਾ। 84 ਲੱਖ ਜੂਨਾਂ ਵਿੱਚੋਂ ਕਿਸੇ ਵੀ ਜੂਨ ਦੇ ਵਿੱਚ ਪਰਮੇਸ਼ਰ ਨਹੀਂ ਆਉਣ ਵਾਲਾ। ਔਰ ਹਜ਼ੂਰ ਕਹਿੰਦੇ ਹਨ, ਉਹ ਪਰਮਾਤਮਾ ਨੂੰ ਕੋਈ ਪੈਦਾ ਕਰਨ ਵਾਲਾ ਵੀ ਨਹੀਂ ਹੈ। ਸਹਿਭੰ ਸੁਤੇ ਹੀ ਪ੍ਰਕਾਸ਼ਮਾਨ ਸਰੂਪ ਹੈ। ਉਹ ਅਕਾਲ ਪੁਰਖ ਵਾਹਿਗੁਰੂ ਨੂੰ ਕੋਈ ਪੈਦਾ ਕਰਨ ਵਾਲਾ ਨਹੀਂ, ਕੋਈ ਜਨਮ ਦੇਣ ਵਾਲਾ ਨਹੀਂ ਹੈ। ਜਿਵੇਂ ਇੱਕ ਨਾਦੀ ਤੇ ਇੱਕ ਬਿੰਦੀ ਔਲਾਦ ਹੁੰਦੀ ਹੈ। ਨਾਦੀ ਔਲਾਦ ਜੋ ਨਾਰ ਦੇ ਵਿੱਚੋਂ ਜਿਹਨੂੰ ਪੈਦਾ ਕੀਤਾ ਹੈ। ਸਾਧ ਸੰਗਤ ਜੀ, ਜਿਵੇਂ ਖਾਲਸੇ ਦੀ ਸਿਰਜਣਾ ਕੀਤੀ ਹੈ ਨਾ, ਖਾਲਸਾ ਪੁੱਤਰ ਨਾਦੀ ਪੁੱਤਰ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਪੰਜਾਂ ਬਾਣੀਆਂ ਦਾ ਜਾਪ ਕਰਕੇ ਹਜ਼ੂਰ ਨੇ ਸ਼ਬਦ ਦੇ ਵਿੱਚੋਂ, ਨਾਰ ਦੇ ਵਿੱਚੋਂ ਖਾਲਸੇ ਨੂੰ ਪੈਦਾ ਕੀਤਾ ਹੈ।
ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਵਾਹਿਗੁਰੂ ਨੂੰ ਪਾਇਆ ਜਾ ਸਕਦਾ ਹੈ। ਔਰ ਹਜੂਰ ਕਹਿੰਦੇ ਹਨ ਇੱਕ ਰਸ ਵਾਹਿਗੁਰੂ ਦਾ ਐਸਾ ਸਰੂਪ ਜਾਣੋ। ਰਾਮਾ ਰਾਮ ਰਾਮੈ ਅੰਤ ਨਾ ਪਾਇਆ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਐਸਾ ਰਮਿਆ ਹੋਇਆ ਸਰੂਪ ਹੈ। ਹਜੂਰ ਕਹਿੰਦੇ ਹਨ ਸਭ ਜੀਵਾਂ ਦੇ ਅੰਦਰ ਪਰਮੇਸ਼ਰ ਮਿਲਿਆ ਹੋਇਆ ਹੈ। ਜਿਹੋ ਜਿਹਾ ਕਿਸੇ ਜੀਵ ਦਾ ਸੁਭਾਅ ਹੈ ਉਹੋ ਜਿਹਾ ਰੂਪ ਹੋ ਕੇ ਪਰਮਾਤਮਾ ਵਰਤ ਰਿਹਾ ਹੈ। ਕਿਉਂਕਿ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰਣੈ, ਜਲ ਥਲ ਮਹੀਲ ਸੋਏ। ਹਰ ਇੱਕ ਘਟ ਦੇ ਅੰਦਰ ਜੀਵਾਂ ਰੂਪ ਹੋ ਕੇ ਪਰਮਾਤਮਾ ਵਰਤ ਰਿਹਾ ਹੈ। ਇਸ ਲਈ ਹਜੂਰ ਕਹਿੰਦੇ ਰਾਮਾ ਰਾਮ ਰਾਮੈ ਅੰਤ ਨਾ ਪਾਇਆ ਹੈ। ਹਰ ਇੱਕ ਘਟ ਦੇ ਅੰਦਰ ਪਰਮਾਤਮਾ ਵਰਤ ਰਿਹਾ। 3 ਵਾਰ ਹਜੂਰ ਨੇ ਉਚਾਰਨ ਕੀਤਾ। ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਭੂਤ ਕਾਲ ਦੇ ਵਿੱਚ ਵੀ ਰਮਿਆ ਹੋਇਆ ਪਰਮਾਤਮਾ ਆਪ ਸੀ, ਵਰਤਮਾਨ ਸਮੇਂ ਅੰਦਰ ਵੀ ਜੀਵਾਂ ਅੰਦਰ ਰਮਿਆ ਹੋਇਆ ਪਰਮੇਸ਼ਰ ਆਪ ਹੈ। ਔਰ ਭਵਿੱਖਤ ਸਮੇਂ ਵਿੱਚ ਵੀ ਆਉਣ ਵਾਲੇ ਸਮੇਂ ਅੰਦਰ ਵੀ ਵਾਹਿਗੁਰੂ ਆਪ ਹੀ ਵਰਤੇਗਾ। ਪਰ ਹਜੂਰ ਕਹਿੰਦੇ ਨਾ ਕਿਸੇ ਨੇ ਅੰਤ ਪਾਇਆ ਸੀ, ਨਾ ਪਾ ਸਕਦਾ ਹੈ, ਨਾ ਆਉਣ ਵਾਲੇ ਸਮੇਂ ਵਿੱਚ ਵਾਹਿਗੁਰੂ ਦੇ ਸਰੂਪ ਦਾ ਕੋਈ ਅੰਤ ਪਾਵੇਗਾ। ਹਮ ਬਾਰਿਕ ਪ੍ਰਤ ਪਾਰੇ ਤੁਮਰੇ। ਹੇ ਪਰਮਾਤਮਾ ਅਸੀਂ ਆਪ ਜੀ ਦੇ ਬਾਰਿਕ ਬਾਲਕੇ ਹਾਂ, ਮਹਾਰਾਜ ਆਪ ਜੀ ਦੇ ਬੱਚੇ ਹਾਂ। ਔਰ ਆਪ ਹੀ ਮਹਾਰਾਜ ਸਾਡੀ ਪਰਵਰਿਸ਼ ਕਰਨ ਵਾਲੇ ਹੋ। ਹੇ ਸਭ ਜਗਤ ਰੂਪ ਬਾਲਕ ਨੂੰ ਪੈਦਾ ਕਰਨ ਵਾਲੇ ਪਰਮੇਸ਼ਰ, ਆਪ ਜੀ ਦੇ ਬਾਲਕੇ ਅਸੀਂ ਇਆਣੇ ਹਾਂ। हे ਮਹਾਰਾਜ ਆਪ ਹੀ ਸਾਡੀ ਪਰਵਰਿਸ਼ ਕਰਨ ਵਾਲੇ ਹੋ। ਤੂੰ ਵਡ ਪੁਰਖ ਪਿਤਾ ਮੇਰਾ ਮਾਇਆ। हे ਪ੍ਰਮਾਤਮਾ ਤੂੰ ਵੱਡਾ ਪੁਰਖ ਹੈ, ਕਾਲ ਤੋਂ ਰਹਿਤ ਪਰਮੇਸ਼ਰ ਆਪ ਜੀ ਦੀ ਹਸਤੀ ਹੈ। ਫਿਰ ਮਹਾਰਾਜ ਮਾਇਆ ਤੇ ਪਿਤਾ, ਭਾਵ ਮਾਤਾ ਤੇ ਪਿਤਾ ਪਰਮੇਸ਼ਰ ਤੂੰ ਹੀ ਹੈ ਸਾਡਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। हे ਪਰਮੇਸ਼ਰ ਤੂੰ ਹੀ ਸਾਡਾ ਪਿਤਾ ਹੈ, ਤੂੰ ਹੀ ਸਾਡਾ ਮਾਤਾ ਹੈ। ਜੋ ਜਗਤ ਰੂਪ ਬਾਲਕ ਨੂੰ ਪੈਦਾ ਕਰਕੇ ਆਪ ਹੀ ਪਰਵਰਿਸ਼ ਕਰਦਾ ਹੈ, ਇਸ ਲਈ ਪਰਮੇਸ਼ਰ ਸਾਡਾ ਮਾਤਾ ਪਿਤਾ ਵੀ ਵਾਹਿਗੁਰੂ ਤੂੰ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ ਹਰ ਕੇ ਨਾਮ ਅਸੰਖ ਅਗਮ ਹੈ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਅਸੰਖ ਅਣਗਿਣਤ ਹਨ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਔਰ ਫਿਰ ਉਹ ਪਰਮੇਸ਼ਰ ਗਮਤਾ ਤੋਂ ਰਹਿਤ ਹੈ। ਕੋਈ ਗਮਤਾ ਨਹੀਂ ਵਾਹਿਗੁਰੂ ਦੇ ਤਾਈਂ ਆਪਣੇ ਬਲ ਦੇ ਨਾਲ ਕਰ ਸਕਦਾ। ਅਗਮ ਅਗਮ ਹਰ ਰਾਇਆ। ਨਾ ਤਾਂ ਮਨ ਕਰਕੇ ਗਮਤਾ ਕੀਤੀ ਜਾ ਸਕਦੀ, ਨਾ ਇੰਦਰੀਆਂ ਕਰਕੇ। ਭਾਵ ਉਹ ਗਮਾਂ ਤੋਂ ਰਹਿਤ ਹੈ ਤੇ ਪਰਮੇਸ਼ਰ ਦੇ ਸਰੂਪ ਤੱਕ ਮਨ ਕਰਕੇ ਵੀ ਗਮਤਾ ਨਹੀਂ ਕੀਤੀ ਜਾ ਸਕਦੀ। ਜੋ ਰਾਇਆ ਪ੍ਰਕਾਸ਼ ਸਰੂਪ ਵਾਹਿਗੁਰੂ ਹੈ। ਗੁਣੀ ਗਿਆਨੀ ਸੁਰਤ ਬਹੁ ਕੀਨੀ। ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਜਗਤ ਅੰਦਰ ਬਹੁਤ ਗੁਣਵਾਨ ਜਿਹੜੇ ਗੁਣੀ ਸਨ, ਔਰ ਗਿਆਨੀ ਜਿਹੜੇ ਗਿਆਨਵਾਨ ਸਨ, ਉਹਨਾਂ ਨੇ ਸੁਰਤ ਜੋੜ ਕਰਕੇ ਵਾਹਿਗੁਰੂ ਦਾ ਅੰਤ ਪਾਉਣ ਦਾ ਬਹੁਤ ਯਤਨ ਕੀਤਾ। ਕਿੰਨਾ ਕਿੰਨਾ ਯਤਨ ਕਰਦੇ ਰਹੇ ਸਨ। ਇੱਕ ਤਿਲ ਨਹੀਂ ਕੀਮਤ ਪਾਇਆ। ਪਰ ਜ਼ਿਆਦਾ ਤਾਂ ਕੀ ਇੱਕ ਤਿਲ ਮਾਤਰ ਵੀ ਵਾਹਿਗੁਰੂ ਦੇ ਸਰੂਪ ਦੀ ਕੀਮਤ ਨਹੀਂ ਪਾਉਣਾ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਉਹ ਬੇਅੰਤ ਵਾਹਿਗੁਰੂ ਜੀ ਦਾ ਸਰੂਪ ਹੈ। ਗੋਬਿੰਦ ਗੁਣ ਗੋਬਿੰਦ ਸਦ ਗਾਵੇ ਹੈ। ਹਜੂਰ ਕਹਿੰਦੇ ਹਨ ਕਿ ਸਦ ਸਾਰੇ ਜਗਤ ਦੇ ਜੀਵ ਭਾਵੇਂ ਗੋਬਿੰਦ ਮਾਲਕ ਦੇ ਪਰਮੇਸ਼ਰ ਦੇ ਗੁਣ ਗਾਉਂਦੇ ਆ। ਗੋਬਿੰਦ ਜੋ ਪ੍ਰਿਥਵੀ ਦੀ ਪਰਖਣਾ ਕਰਨ ਵਾਲਾ ਹੈ, ਪਰਵਰਿਸ਼ ਕਰਨ ਵਾਲਾ ਮਾਲਕ ਵਾਹਿਗੁਰੂ ਹੈ। ਕੋਈ ਮਨ ਕਰਕੇ ਭਾਵੇਂ ਗਾਉਂਦਾ ਹੈ, ਕੋਈ ਤਨ ਕਰਕੇ, ਕੋਈ ਰਸਨਾ ਤੋਂ ਗਾ ਕੇ ਵਾਹਿਗੁਰੂ ਨੂੰ ਜਪਦਾ ਹੈ। ਸਦ ਗਾਵੇ ਹੈ ਗੋਬਿੰਦ ਗੁਣ ਗੋਬਿੰਦ ਸਦ ਗਾਵੇ ਹੈ। ਹਜੂਰ ਕਹਿੰਦੇ ਭਾਵੇਂ ਸਰੀਰ ਕਾਸ ਤੇ ਜਿੰਨਾ ਚਿਰ ਵੀ ਜੀਵ ਦਾ ਸਰੀਰ ਹੁੰਦਾ ਹੈ, ਜਿੰਨੇ ਪ੍ਰਮਾਤਮਾ ਨੇ ਪ੍ਰਾਣ ਬਖਸ਼ੇ ਹੈ, ਸਾਰਾ ਜੀਵਨ ਭਾਵੇਂ ਕੋਈ ਵਾਹਿਗੁਰੂ ਦੇ ਗੁਣ ਗਾ ਲੈਣਾ ਕਰੇ। ਗੁਣ ਗੋਬਿੰਦ ਅੰਤ ਨਾ ਪਾਇਆ। ਪਰ ਵਾਹਿਗੁਰੂ ਦੇ ਗੁਣਾਂ ਦਾ, ਪ੍ਰਿਥਵੀ ਪਾਲਕ ਪਰਮੇਸ਼ਰ ਦੇ ਗੁਣਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਕਿਉਂਕਿ ਜੋ ਹੈ ਹੀ ਬੇਅੰਤ ਹੈ, ਉਹਦਾ ਅੰਤ ਕਿਵੇਂ ਪਾਇਆ ਜਾ ਸਕਦਾ ਹੈ। ਬੇਅੰਤ ਪਰਮੇਸ਼ਰ ਦੇ ਗੁਣ ਹਨ। हे ਪ੍ਰਮਾਤਮਾ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ। ਤੂੰ ਠਾਕੁਰ ਊਚ ਭਗਵਾਨਾ। ਤੂੰ
ਅਤੋਲ ਅਪਰੰਪਰ ਸੁਆਮੀ। हे मालिक परमात्मा, तू मितन तो रहत है, ऐसी परमेश्वर आप जी की हस्ती है। फिर परमात्मा तेनू तोलिया भी नहीं किसी दे नाल जा सकता। ये नहीं है कि कोई जो तकड़ी बट्टा लै करके कहे कि मैं वाहिगुरु के स्वरूप नू तोल लवां, इन्ना को भारा है, ऐसा भी नहीं हो सकता। ना मिणिया जा सकता है, ना तोलिया जा सकता, ना वाहिगुरु नू गिणिया जा सकता है। तिना पैमानिया तो परमेश्वर परे तो परे अपरंपर वाहिगुरु जी का स्वरूप है। बहु जपिए थाह न पाया। हे वाहिगुरु, बहुत जीवा ने आप जी का जाप किया है, वो जाप करके आनंद जरूर प्राप्त कर लिया, पर परमेश्वर आप जी के थाह का कोई अंत नहीं पाउना कीता। सत कर है तुमरी जन माधो। हे मायापति अकाल पुरख वाहिगुरु जी, आप जी की उस्तति करते हाँ। हे महाराज, आप जी के दास जन बन करके तुहाडी उस्तति करते हैं। कौन गावे हर राया। हे राजा स्वरूप परमात्मा वाहिगुरु, आप जी के ही गुणों को उचारण करते हैं, मन बाणी शरीर करके जो आप जी के जन बन गए हैं। तुम जल निध हम मीने तुमरे। हे परमात्मा, असी मीने मच्छी की न्याई हाँ। हे परमेश्वर, आप जी के चरणों के नाल सुरत जोड़ करके रखनी। महाराज, आप जी साडे लिए जल की न्याई हो। जिवें साध संगत जी मच्छी का जीवन ही पानी हुंदा है, पानी विचों बाहर कढ़ दईए तो मौत हो जाती है, पर यह नहीं है जिवें समुद्र दे विच मच्छी हुंदी दूर तो दूर तक टोबी ला सकती है, पर उसका अंत नहीं पा सकती। दूर दूर तक तारियां लाग करके टोबियां लाग करके समुद्र के पानी का आनंद तो माण सकती, पर अंत नहीं पाया जा सकता। इवें हजूर ने अलंकार बना के यह वचन किया है, परमात्मा असी महाराज आप जी के मीने मच्छी की न्याई हाँ, तुसी महाराज साडे दी जल की न्याई हो। तेरा अंत न कतहु पाया। हे परमेश्वर, आप जी का अंत ना किसी ने पाया सी, ना ही कोई पा सकेगा। जान को कृपा करो मधुसूदन। हे मधु और कैटब दैत नू कट्टण वाले, उन्हां दा संघार करन वाले परमेश्वर, हे मधुसूदन परमात्मा, हे अकाल पुरख वाहिगुरु, आपने जन जान करके साडे ते कृपा कर देवो। महाराज, साडे ते रहमत कर देवो। हर देव हो नाम जपाया। हे वाहिगुरु, अपना नाम दा दान दे करके साडे तो नाम जपाउणा करो। जपाया जिवें अपने प्यारिਆਂ तो परमेश्वर आप जी ने जाप जपाउणा कीता है, तिवें महाराज साडे ते भी कृपा कर देवो। साडे भी महाराज जोड़ी नाम दी दात पावो। हे वाहिगुरु, आप जी का नाम का असी अभ्यास कर सकीए, परमेश्वर आप जी के नाम नू असी जप सकीए, ऐसी कृपा कर देवो। मैं मूर्ख अंधुले नाम टेक है। गरीब नवाज सतगुरु रामदास साहिब महाराज सच्चे पातशाह जी समाप्ति ਦੀਆਂ पंक्तियां अंदर उचारण कर रहे ने। अकाल पुरख वाहिगुरु परमेश्वर के अगे दास का भाव धारण करके, हे परमात्मा, मैं मूर्ख अंधले नाम टेक है। जगियासु जन द्वारा फरमाउंदे ने, हे वाहिगुरु, मैं तां बेसमझा हाँ। हे महाराज, सानू कोई टेक आसरा भी कोई नहीं है। केवल महाराज आप जी के चरणों का आसरा धारण किया। अंधले विचार ज्ञान रूपी नेत्रा तो हीणे होने करके महाराज असी अन्ने हाँ, पर केवल आप जी के नाम रूपी डंगोरी नूं असां ने धारण किया। जिवें हजूर का फरमान आउंदा है, मैं अंधले की टेक तेरा नाम खुंदकारा, मैं गरीब मैं मस्कीन तेरा नाम है आधारा। हे महाराज, आप जी का नाम ही महाराज सच्चे पातशाह साडे वास्ते डंगोरी है। जन नानक गुरमुख पाया। पर ये वाहिगुरु के नाम का आसरा कित्थों पाया? गुरां दे मुख द्वारा। सतगुरु जी तो दीखिया दान नाम की दात प्राप्त करके ही वाहिगुरु तेरे नाम रूपी डंगोरी नूं लैना कीता है। जिस करके महाराज ये नाम के आसरे आसां ने परमारस के दस्ते ते चलना कीता है। जिवें अन्ना आदमी हाथ में डंगोरी लैके ते साध संगत जी तुरिया जाता है, उवें बार बार ठेडे खा के डिगदा है।
ਜਿਵੇਂ ਹਜੂਰ ਕਹਿੰਦੇ ਮਹਾਰਾਜ ਅਸੀਂ ਵਿਚਾਰ ਗਿਆਨ ਰੂਪੀ ਨੇਤਰਾਂ ਤੋਂ ਹੀਣੇ ਹੋਣ ਕਰਕੇ ਅੰਨੇ ਹਾਂ, ਔਰ ਆਪ ਜੀ ਦੇ ਨਾਮ ਰੂਪੀ ਡਗੋਰੀ ਦਾ ਆਸਰਾ ਲਿਆ, ਇਸੇ ਲਈ ਹੀ ਪਰਮਾਰਥ ਦੇ ਰਸਤੇ ਤੇ ਚੱਲਦੇ ਹਾਂ। ਪਰ ਉਹ ਨਾਮ ਗੁਰਾਂ ਦੇ ਮੁਖ ਦੁਆਰਾ ਪ੍ਰਾਪਤ ਕੀਤਾ ਹੈ, ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਪਾਇਆ ਜਾ ਸਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸਾਉਣ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਸਾਧ ਸੰਗਤ ਜੀ, ਅੱਜ ਜੋ ਛੋਟੇ ਸਾਹਿਬਜ਼ਾਦੇ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਔਰ ਮਾਤਾ ਗੁਜਰ ਕੌਰ ਜੀ ਦਾ ਸਾਧ ਸੰਗਤ ਜੀ ਸ਼ਹਾਦਤ ਦਾ ਦਿਵਸ ਹੈ। ਕਰੋੜ ਕਰੋੜ ਰੋਮ ਰੋਮ ਕਰਕੇ ਤਿੰਨਾਂ ਦੀਆਂ ਸ਼ਹਾਦਤਾਂ ਨੂੰ ਪ੍ਰਣਾਮ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਤਿਗੁਰੂ ਜੀ ਸਾਡੇ ਤੇ ਬਖਸ਼ਿਸ਼ ਕਰਨ, ਦਰੋਂ ਕਰੋ ਪਿਆਰੀ ਸਿੱਖੀ ਨਾਮ ਦੀ ਦਾਤ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਨ। ਇਹ ਗੁਰੂ ਚਰਨਾਂ ਵਿੱਚ ਬੇਨਤੀ ਕਰਨੀ ਹੈ ਸਾਰੀ ਸੰਗਤ ਨੇ ਮਿਲ ਕਰਕੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਲੱਖ ਤੇ ਜਿਗਰ ਉਹਨਾਂ ਦੀ ਸ਼ਹਾਦਤ ਤੋਂ ਕੋਈ ਸੇਧ ਲੈ ਸਕੀਏ, ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਇਆ ਕੁਝ ਨਾ ਕੁਝ ਸਿੱਖਿਆ ਧਾਰਨ ਕਰ ਸਕੀਏ। ਜੇ ਨਸ਼ਿਆਂ ਵਿੱਚ ਗਲਤਾਨ ਹਾਂ ਤਾਂ ਨਸ਼ਿਆਂ ਦੇ ਕੋੜ ਨੂੰ ਤਿਆਗ ਕਰਕੇ ਪਤਿਤ ਪੁਣੇ ਤੋਂ ਰਹਿਤ ਹੋ ਕਰਕੇ ਗੁਰੂ ਵਾਲੇ ਬਣ ਕੇ ਜੀਵਨ ਸਫਲਾ ਬਣਾ ਸਕੀਏ। ਇਹ ਗੁਰੂ ਚਰਨਾਂ ਵਿੱਚ ਮਿਲ ਕਰਕੇ ਜੋਦੜੀ ਕਰਨੀ ਹੈ। ਗੁਰੂ ਸ਼ਬਦ ਦੇ ਵਿਚਾਰ ਕਰਦਿਆਂ ਸੰਖੇਪ ਰੂਪ ਵਿੱਚ ਗੁਰੂ ਇਤਿਹਾਸ ਸਰਵਣ ਕਰਵਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲਾ। ਜਾਨ ਕੋ ਕਿਰਪਾ ਕਰਹੁ ਮਧੂਸੂਦਨ, ਹਰ ਦੇਵ ਨਾਮ ਜਪਾਇਆ। ਮੈਂ ਮੂਰਖ ਅੰਧਲੇ ਨਾਮ ਟੇਕ ਹੈ, ਜਨ ਨਾਨਕ ਗੁਰਮੁਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ,